ਆ ਜਿਹੜੇ ਖੱਖੜੀਆਂ ਕਰੇਲੇ ਹੋਏ ਫਿਰਦੇ ਨੇ ਅੱਜ, ਜਿੰਨੀ ਦੁਰਗਤੀ ਬਾਦਲ ਦਲ ਦੀ ਆ, ਜਿੰਨਾ ਮਾੜਾ ਹਾਲ ਆ, ਇਹ ਕਿਉਂ ਆ? ਕਿਉਂਕਿ ਭਾਜਪਾ ਦੇ ਮਗਰ ਲੱਗੇ। ਭਾਜਪਾ ਨੂੰ ਕੋਈ ਫਰਕ ਪਿਆ? ਲੋਕ ਪਿੱਟ ਕੇ ਮਰ ਗਏ ਵੱਡੇ ਬਾਦਲ। ਇਹ 23 ਸੀਟਾਂ ਇਹਨਾਂ ਨੂੰ ਕਾਹਤੋਂ ਦਿੰਦੇ ਪਰ ਦਿੱਤੀਆਂ। ਹੌਲੀ ਹੌਲੀ ਪੈਰ ਲਾ ਕੇ ਅੱਜ ਵਾਲੇ ਹਾਲਾਤ ਬੀਜੇਪੀ ਨੇ ਬਣਾਤੇ। ਅੱਜ ਆਹੀ ਹਾਲਤ ਸਾਰੇ ਭਾਰਤ ਵਿੱਚ ਉਹਨਾਂ ਦਲਾਂ ਦੀ ਆ ਜਿਨ੍ਹਾਂ ਦਾ ਹੱਥ ਫੜ ਕੇ ਉਹਨਾਂ ਸੂਬਿਆਂ ਦੇ ਵਿੱਚ ਬੀਜੇਪੀ ਨੇ ਆਪਦੇ ਪੈਰ ਲਾਏ। ਬਾਹਰਲੇ ਸੂਬਿਆਂ ਦੇ ਵਿੱਚ ਗੁਰੂ ਪਾਤਸ਼ਾਹ ਦੀ ਸੋਚ ਨੂੰ ਜਿਹੜੇ ਪਰਣਾਏ ਹੋਏ ਸਿੱਖ ਨੇ ਉਹ ਬਹੁਤ ਔਖ ਕੱਟ ਰਹੇ, ਬਹੁਤ ਉਹ ਤਕਲੀਫ ਚੱਲ ਰਹੇ ਨੇ, ਕਿਉਂਕਿ ਉਹਨਾਂ ਦੇ ਆਲੇ ਦੁਆਲੇ ਬਹੁਤੇ ਲੋਕਾਂ ਨੇ ਬਹਾਨੇ ਬਣਾ ਕੇ ਸਿੱਖੀ ਤਿਆਗਣੀ ਸ਼ੁਰੂ ਕੀਤੀ ਹੋਈ ਹੈ ਤੇ ਬੀਜੇਪੀ ਦਾ RSS ਦਾ ਓਟ ਆਸਰਾ ਲੈ ਕੇ ਦਿਨ ਕੱਟੀਆਂ ਕਰ ਰਹੇ। ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦਾ ਜੌਣਾ ਦੁੱਭਰ ਕਰੀ ਰੱਖਿਆ ਉਹਨਾਂ ਫੇਸਬੁੱਕ ਖਾਤਿਆਂ ਨੇ ਜਿਹੜੇ ਇਹ ਜਚਾਉਂਦੇ ਸੀ ਕਿ ਅਸੀਂ ਟਕਸਾਲੀ ਸਿੰਘ। ਜਿਹੜਾ ਕੁਛ ਟਕਸਾਲ ਦਾ ਝੰਡਾ, ਟਕਸਾਲ ਦਾ ਬੁਰਕਾ, ਟਕਸਾਲ ਦਾ ਨਾਂ ਲੈ ਕੇ ਇੱਥੇ ਕੀਤਾ ਜਾਂਦਾ ਰਿਹਾ, ਉਦੋਂ ਸਾਡੇ ਪੰਥ ਨੇ, ਸਾਡੀ ਕੌਮ ਨੇ ਇਹ ਸੋਚ ਕੇ ਦੜ ਬੱਟੀ ਰੱਖੀ ਕਿ ਜੀ ਟਕਸਾਲ ਦੀ ਇੱਜ਼ਤ ਬੜੀ, ਬਾਬਾ ਜਰਨੈਲ ਸਿੰਘ ਦੀ ਇੱਜ਼ਤ ਬੜੀ। ਇਹ ਤਾਂ ਚਾਹੁੰਦੇ ਨੇ ਕਿ ਟਕਸਾਲ ਦਾ ਜਲੂਸ ਨਿਕਲੇ, ਪਰ ਅੱਜ ਹੁਣ ਅਗਲੇ ਸਿੱਧੇ ਸ਼ਰੇਆਮ ਹੋ ਗਈ। ਜੇ ਦਮਦਮੀ ਟਕਸਾਲ ਬੀਜੇਪੀ ਦੇ ਹੱਕ 'ਚ ਭੁਗਤ ਗਈ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਧਿਰ ਭੁਗਤ ਗਈ, ਤਾਂ ਜਿਹੜਾ ਬੀਜੇਪੀ ਦੇ ਖਿਲਾਫ ਸਾਡੇ ਲੋਕਾਂ ਦੇ ਦਿਲ ਦਿਮਾਗ ਵਿੱਚ ਇੱਕ ਬਹੁਤ ਵੱਡੀ ਅਟਕਾਰ ਸੀ, ਉਹ ਤੋੜਨ ਦੇ ਨਾਲ ਇਹ ਖਾਲਸਾ ਇਹ ਸਿਆਸੀ ਮਸਲਾ ਨਹੀਂ ਹੈ, ਇਹ ਨਾਗਪੁਰ ਦੀ ਜਿੱਤ ਵਾ। ਅੱਜ ਤੱਕ ਜਿੰਨੇ ਵੀ ਮਸਲਿਆਂ ਦਾ ਜ਼ਿਕਰ ਕਰਕੇ ਆਪਣੇ ਪੰਜਾਬ ਦੇ ਸਿੱਖਾਂ ਦਾ ਪੈਸਾ, ਸਿੱਖਾਂ ਦੀ ਵੋਟ ਲੈ ਕੇ ਅਗਲੇ ਸੱਤਾ ਹਟਾ ਰਹੇ ਨੇ, ਅਗਲੇ ਤਾਂ ਹੱਸਦੇ ਹੋਣਗੇ ਬਹਿ ਕੇ ਕਿ ਇਹਨਾਂ ਵਰਗੀ ਉੱਲੂ ਕੌਮ, ਬੇਵਕੂਫ ਕੌਮ ਕਿਤੇ ਲੱਭਣੀ ਆ, ਨਾਲੇ ਪੈਸੇ ਦਿੰਦੇ ਨੇ, ਨਾਲੇ ਵੋਟ ਦਿੰਦੇ ਨੇ, ਸਾਡੇ 5 ਸਾਲ ਸੌਖੇ ਲੰਘ ਜਾਂਦੇ ਆ, ਮੁੜ ਕੇ ਉਹ ਤੁਰ ਜਾਂਦੇ। ਜਦੋਂ ਤੱਕ ਸਿੱਖ ਆਪਦੀ ਜੁੱਤੀ ਕਾਇਮ ਨਹੀਂ ਕਰਦੇ ਤਾਂ ਆਹ ਹੋਊਗਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਧਾਰ ਕੇ ਅਗਲੇ ਭੇਖ ਤੁਹਾਨੂੰ ਚੜਾਉਂਦੇ। ਖਾਲਸਾ ਪੰਥ ਦੇ ਉਹ ਭੈਣ ਭਰਾ, ਉਹ ਬੱਚੇ ਜਿਹੜੇ ਕੌਮ ਨੂੰ ਸਮਰਪਿਤ ਆ, ਉਹਨਾਂ ਨੂੰ ਕਾਬੂ ਕਰਨ ਲਈ ਅਗਲੇ ਹੁਣ ਆਪ ਦੇ ਵਿੱਚੋਂ ਖਾਲਿਸਤਾਨੀ ਵੀ ਪੈਦਾ ਕਰਕੇ ਉਭਾਰ ਸਕਦੇ ਆ ਕਿ ਜਿਹੜੇ ਸਾਡੇ ਸਿੱਧੇ ਕਾਬੂ ਨਹੀਂ ਆਉਂਦੇ ਇਹਨਾਂ ਰਾਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਜਿਸ ਖਬਰ ਤੇ ਆਪਾਂ ਚਰਚਾ ਕੀਤੀ ਸੀ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਤੌਰ ਤੇ ਵੋਟਾਂ 'ਚ ਮਹਾਰਾਸ਼ਟਰ ਦੇ ਵਿੱਚ ਹਮਾਇਤ ਦਿੱਤੀ, ਉਹਦੇ ਉੱਤੇ ਅਜੇ ਵੀ ਚਰਚਾ ਭਖੀ ਹੋਈ ਹੈ ਤੇ ਚਰਚਾ ਭਖਣੀ ਬਣਦੀ ਵੀ ਹੈ, ਕਿਉਂਕਿ ਮਸਲਾ ਛੋਟਾ ਨਹੀਂ ਹੈ। ਇਸ ਤੋਂ ਜਿਹੜੀ ਅਗਲੀ ਸਾਡੇ ਸਾਹਮਣੇ ਗੱਲ ਆਉਂਦੀ ਆ ਉਹ ਇਹ ਆ ਕਿ ਇੱਕ ਪਾਸੇ ਤਾਂ ਖਾਲਸਾ ਪੰਥ, ਸਿੱਖ ਕੌਮ ਆਇਡੈਂਟੀਟੀ ਕ੍ਰਾਈਸਿਸ ਨਾਲ ਜੂਝ ਰਹੀ, ਆਪਣੀ ਹੋਂਦ ਹਸਤੀ ਦੀ ਲੜਾਈ ਲੜ ਰਹੀ ਹੈ ਤੇ ਇਸ ਹੋਂਦ ਹਸਤੀ ਨੂੰ ਖਤਰਾ ਕਿਹਦੇ ਤੋਂ ਆ? ਉਹ ਹੈਗਾ ਹਿੰਦੂ ਇੰਡੀਆ ਤੋਂ ਖਤਰਾ। ਹਿੰਦੂ ਇੰਡੀਆ ਮਤਲਬ ਹਿੰਦੁਸਤਾਨ ਕਹਿ ਲਓ, ਭਾਰਤੀ ਨਿਜ਼ਾਮ ਕਿਹਾ ਵੀ ਗੱਲ ਨਹੀਂ ਬਣਦੀ, ਡੀਪ ਸਟੇਟ ਕਿਹਾ ਵੀ ਪੂਰੀ ਭਾਵਨਾ, ਪੂਰੀ ਗੱਲ ਨਹੀਂ ਬਣਦੀ। ਸੋ ਹਿੰਦੂ ਸ਼ਾਹੀ ਅੱਜ ਦੇ ਹਿਸਾਬ 'ਚ ਕਈ ਲੋਕਾਂ ਦੇ ਗੱਲ ਹੀ ਨਹੀਂ ਪੱਲੇ ਪੈਂਦੀ। ਕੁੱਲ ਮਿਲਾ ਕੇ ਜਿਹੜਾ ਭਾਰਤ ਦਾ ਸਮੁੱਚਾ ਸਿਸਟਮ ਆ, ਜਿਹਦੇ ਉੱਤੇ ਹਿੰਦੂ ਬ੍ਰਾਹਮਣਵਾਦੀ ਉੱਚ ਜਾਤੀ ਅਪਰ ਕਲਾਸ ਸੋਚ ਦਾ ਗਲਵਾ, ਉਹਨੇ ਇਹ ਅੱਜ ਦਾ ਨਹੀਂ, ਇਹ ਬਹੁਤ ਚਿਰ ਦਾ ਪਹਿਲਾਂ ਦਾ ਮਿਥਿਆ ਹੋਇਆ ਕਿ ਸਿੱਖ ਕੌਮ ਆ ਜਿਹੜੀ, ਜਾਂ ਤਾਂ ਇਹਨੂੰ ਕੇਸਾਧਾਰੀ ਹਿੰਦੂ ਗਰਦਾਨਣਾ ਹੈ, ਠੀਕ ਆ ਜੀ, ਤੁਸੀਂ ਕੇਸ ਦਾੜਾ ਰੱਖ ਲਓ, ਗਾਤਰੇ ਕਿਰਪਾਨਾਂ ਪਾ ਲਓ, ਪਾਠ ਕਰ ਲਓ, ਤੁਹਾਡੀ ਆਪਦੀ ਵੱਖਰੀ ਰਹੁ ਰੀਤ ਰਵਾਇਤ ਅਸੀਂ ਮਨਜ਼ੂਰ ਕਰ ਲੈਂਦੇ। ਜਿਵੇਂ ਹਿੰਦੂਆਂ ਦੇ ਬਹੁਤ ਸਾਰੇ ਹੋਰ ਸੈਕਸ਼ਨ ਨੇ ਉਵੇਂ ਅਸੀਂ ਤੁਹਾਨੂੰ ਮੰਨ ਲਾਂਗੇ, ਪਰ ਜੇ ਸਿੱਖੋ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਹਿੰਦੂਆਂ ਤੋਂ ਵੱਖਰੇ, ਜਿਵੇਂ ਈਸਾਈ ਨੇ ਜਾਂ ਮੁਸਲਮਾਨ ਵੱਖਰੇ ਨੇ, ਉਵੇਂ ਦੀ ਕੋਈ ਗੱਲ ਨਹੀਂ। ਤੁਸੀਂ ਹਿੰਦੂਆਂ ਦੇ ਇੱਕ ਪਾਰਟ ਐਂਡ ਪਾਰਸਲ ਵਜੋਂ ਹੀ ਤੁਹਾਨੂੰ ਅਸੀਂ ਹੜੱਪਣਾ, ਤੁਹਾਨੂੰ ਖਾਣਾ, ਤੁਸੀਂ ਸਾਡਾ ਇੱਕ ਵਿੰਗ ਹੋ ਬਸ, ਕੇਸਾਧਾਰੀ ਹਿੰਦੂ। ਜਾਂ ਤਾਂ ਇੱਥੇ ਰੱਖ ਸਕਦੇ ਹਾਂ, ਜਾਂ ਹੈਗਾ ਵੀ ਦੂਜਾ ਕੰਮ, ਫਿਰ ਜਿਵੇਂ ਉਹ ਔਰੰਗਜ਼ੇਬ ਕਹਿੰਦਾ ਹੁੰਦਾ ਸੀ, ਦੀਨ ਕਬੂਲ ਕਰ ਲਓ ਜਾਂ ਮੌਤ। ਜਿਵੇਂ ਸੂਬਾ ਸਰਹੱਦ ਨੇ
ਛੋਟੇ ਸਾਹਿਬਜ਼ਾਦਿਆਂ ਨੂੰ ਸਰਹੱਦ ਦੀ ਕਚਹਿਰੀ ਵਿੱਚ ਕਿਹਾ ਸੀ, ਇਸਲਾਮ ਕਬੂਲ ਕਰ ਲਓ, ਨਹੀਂ ਫਿਰ ਮਰਨ ਲਈ ਤਿਆਰ ਹੋ ਜਾਓ। ਸੋ ਇਸ ਤਰੀਕੇ ਨਾਲ ਸਿੱਖਾਂ ਦੇ ਸਾਹਮਣੇ ਬਹੁਤ ਸਾਰੇ ਏਜੰਡੇ, ਬਹੁਤ ਸਾਰੇ ਪੱਖ ਉਭਾਰੇ ਗਏ ਨੇ ਕਿ ਸਿੱਖੋ ਜਾਂ ਤਾਂ ਹਿੰਦੂ ਹੋਣਾ ਮੰਨ ਲਓ, ਤੇ ਬਹੁਤ ਸਾਰਿਆਂ ਨੇ ਅੰਦਰੋਂ ਖਾਤੇ ਹੌਲੀ ਹੌਲੀ ਮੰਨ ਵੀ ਲਿਆ। ਜਿਹੜੇ ਲੋਕਾਂ ਨੂੰ ਗੁੱਸਾ ਨਹੀਂ ਆਇਆ ਕੱਲ ਕਿ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਸਰੂਪ ਧਾਰਨ ਕਰਕੇ ਇੱਕ ਪਾਪੀ ਨੇ ਕਿਵੇਂ ਕਰਤੂਤ ਕੀਤੀ, ਜਿਨ੍ਹਾਂ ਨੂੰ ਗੁੱਸਾ ਨਹੀਂ ਆਇਆ, ਜਿਨ੍ਹਾਂ ਨੂੰ ਲੱਗਦਾ ਏਡੀ ਕਿੱਡੀ ਗੱਲ ਆ, ਉਹਨਾਂ ਨੇ ਹਿੰਦੂ ਹੋਣਾ ਮੰਨ ਲਿਆ, ਕਿਉਂਕਿ ਹਿੰਦੂਆਂ 'ਚ ਹੀ ਇਹ ਗੱਲਾਂ ਚੱਲ ਸਕਦੀਆਂ। ਹਿੰਦੂ ਰਾਮਚੰਦਰ ਬਣ ਸਕਦਾ, ਹਿੰਦੂ ਕ੍ਰਿਸ਼ਨ ਜੀ ਬਣ ਸਕਦਾ, ਹਿੰਦੂ ਵਿਸ਼ਨੂੰ ਬਣ ਸਕਦਾ, ਹਿੰਦੂ ਦੇਵੀ ਦੇਵਤਿਆਂ ਦਾ ਰੂਪ ਸਰੂਪ ਧਾਰਨ ਕਰ ਸਕਦਾ, ਹਿੰਦੂ ਰੱਬ ਅਵਤਾਰ ਭਗਵਾਨ ਜੋ ਵੀ ਉਹਨਾਂ ਦੇ ਧਰਮ ਦੇ ਵਿੱਚ ਕਿਸੇ ਵੀ ਵੱਡੀ ਤੋਂ ਵੱਡੀ ਮਹਾਨਾਇਕ ਜਾਂ ਪੈਗੰਬਰੀ ਦੇਵੀ ਸ਼ਕਤੀ ਨਾਲ ਉਹ ਸਾਰਾ ਕੁਝ ਵੀ ਉਹ ਬਣਾਇਆ ਜਾ ਸਕਦਾ। ਰਾਮਾਇਣ ਤੇ ਮਹਾਭਾਰਤ ਜਾਂ ਹੋਰ ਬਹੁਤ ਸਾਰੇ ਇਸ ਮੌਕੇ ਵੀ ਟੀਵੀ ਚੈਨਲਾਂ ਦੇ ਉੱਤੇ ਸੀਰੀਅਲ ਚੱਲਦੇ ਆ, ਜਿਹਦੇ ਵਿੱਚ ਜਿਹੜੇ ਕਲਾਕਾਰ ਨੇ ਉਹ ਜਿਹੜੇ ਹਿੰਦੂ ਧਰਮ ਦੇ ਵੱਡੇ ਦੇਵੀ ਪੱਖ ਰੱਖਣ ਵਾਲੇ ਅਵਤਾਰ ਭਗਵਾਨ ਨੇ, ਉਹਨਾਂ ਦਾ ਰੂਪ ਸਰੂਪ ਧਾਰਨ ਕਰਕੇ ਉਹਨਾਂ ਦੀ ਕਲਾਕਾਰੀ ਨਾਲ ਉਹਨਾਂ ਦੇ ਕੀਤੇ ਹੋਏ ਕਾਰਜਾਂ ਦੇ ਉੱਤੇ ਉਹ ਕਹਾਣੀਆਂ ਬਣਾ ਕੇ ਪੇਸ਼ ਕਰਦੇ। ਹੁਣ ਹਿੰਦੂਆਂ ਦੇ ਵਿੱਚ ਇਹ ਚੀਜ਼ ਪ੍ਰਵਾਨ ਆ ਤੇ ਸਿੱਖਾਂ 'ਚ ਇਹ ਚੀਜ਼ ਪ੍ਰਵਾਨ ਨਹੀਂ। ਤੇ ਜਿਹੜੇ ਸਿੱਖ ਨੂੰ ਲੱਗਦਾ ਕਿ ਇਹ ਜੇਕਰ ਗੁਰੂ ਸਾਹਿਬ ਦਾ ਕਿਸੇ ਨੇ ਰੂਪ ਸਰੂਪ ਧਾਰਨ ਕੀਤਾ ਬੜੀ ਚੰਗੀ ਗੱਲ ਆ, ਇਹਦਾ ਮਤਲਬ ਉਹਦਾ ਹਿੰਦੂਕਰਨ ਹੋ ਚੁੱਕਿਆ। ਕਿਉਂਕਿ ਜੇ ਸਿੱਖ ਹੋਵੇ ਉਹਦੇ ਤਾਂ ਅੰਦਰੋਂ ਕੀੜਾ ਉੱਠੇ, ਉਹਦੇ ਤਾਂ ਅੰਦਰੋਂ ਜੰਗ ਲੜਾਈ, ਇਹ ਕੀ ਹੋਇਆ, ਕਿਉਂ ਹੋਇਆ, ਉਹ ਤਾਂ ਇਹ ਕਵੇ। ਤੋ ਇਸ ਗੱਲ ਦੇ ਨਾਲ ਹੀ ਸਾਨੂੰ ਸਮਝ ਲੱਗ ਜਾਣੀ ਚਾਹੀਦੀ ਆ ਕਿ ਇੱਕ ਪਾਸੇ ਉਹ ਸੋਚ ਆ, ਉਹ ਵਿਚਾਰਧਾਰਾ ਜਿਹਦਾ ਏਜੰਡਾ ਕਿ ਸਿੱਖਾਂ ਦੇ ਅੰਦਰੋਂ ਖੁਰਚ ਕੇ ਸਿੱਖੀ ਕੱਢਣੀ ਹੈ, ਗੁਰਮਤ ਕੱਢਣੀ ਹੈ ਤੇ ਮਨਮਤ ਭਰਨੀ, ਉਹ ਸਾਰਾ ਪਖੰਡ, ਉਹ ਸਾਰਾ ਬ੍ਰਾਹਮਣਵਾਦ, ਉਹ ਸਾਰਾ ਗੰਦ ਪੈਲ ਜਿਹਦੋਂ ਸਾਡਾ ਗੁਰੂ ਸਾਹਿਬਾਨ ਨੇ ਖਹਿੜਾ ਛੜਾਇਆ। ਔਰ ਕੱਲਾ ਇਹ ਨਹੀਂ ਕਿ ਕਰਮ ਕਾਂਡ, ਹੋਰ ਬੜਾ ਕੁਛ ਆ, ਖਾਸ ਤੌਰ ਤੇ ਜਾਤ ਤੇ ਵਰਣ ਦਾ ਜਿਹੜਾ ਸਿਲਸਿਲਾ। ਹੁਣ ਖਾਲਸਾ ਪੰਥ ਦੇ ਵਿੱਚ ਇਹ ਚੀਜ਼ ਗੁਰੂ ਸਾਹਿਬਾਨ ਨੇ ਜਿਸ ਤਰੀਕੇ ਨਾਲ ਖਾਰਜ ਕੀਤੀ ਹੈ। ਸਿੱਖ ਇਨਕਲਾਬ ਸਰਦਾਰ ਜਗਜੀਤ ਸਿੰਘ ਦੀ ਇੱਕ ਕਿਤਾਬ ਆ, ਜਦੋਂ ਬੰਦਾ ਉਹਨੂੰ ਪੜ੍ਹਦਾ ਆਸ਼ਕਾਰ ਉੱਠਦਾ। ਤੇ ਜਾਂ ਜਿਹੜਾ ਦੰਡੀ ਸਵਾਮੀ, ਜਿਹੜੇ ਲੁਧਿਆਣੇ ਜਿਨ੍ਹਾਂ ਦੇ ਨਾਂ ਤੇ ਦੰਡੀ ਸਵਾਮੀ ਚੌਕ ਵੀ ਬਣਿਆ ਹੋਇਆ, ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਇੱਕ ਖਾਲਸਾ ਪੰਥ ਬਾਰੇ, ਦੁਨੀਆ ਦਾ ਸਭ ਤੋਂ ਵਧੀਆ ਧਰਮ ਖਾਲਸਾ ਪੰਥ, ਖਾਲਸਾ ਧਰਮ, ਦੂਜਾ ਹੈਗਾ ਗੁਰੂ ਗ੍ਰੰਥ ਸਾਹਿਬ ਬਾਰੇ, ਦੁਨੀਆ ਦਾ ਸਭ ਤੋਂ ਸਰਵੋਤਮ ਗ੍ਰੰਥ ਆ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ। ਇਹ ਦੋਨੇ ਗ੍ਰੰਥ ਜਦੋਂ ਬੰਦਾ ਪੜ੍ਹ ਲੈਂਦਾ, ਦੋਨੇ ਜਿਹੜੀਆਂ ਚੀਜ਼ਾਂ ਇਹ ਪੜ੍ਹ ਲੈਂਦਾ, ਉਦੋਂ ਅਕਲ ਆਉਂਦੀ ਆ ਕਿ ਸਾਨੂੰ ਪਤਾ ਹੀ ਨਹੀਂ ਹੈਗਾ, ਸਾਡੇ ਬੰਦਿਆਂ ਨੂੰ, ਕਿ ਸਾਡੇ ਕੋਲੇ ਕੀ ਆ। ਜਿਸ ਤਲਖੀ ਅਤੇ ਸਖਤੀ ਨਾਲ ਦੰਡੀ ਸਵਾਮੀ ਜੀ ਨੇ ਇੱਕ ਗਾਲ ਹੀ ਨਹੀਂ ਕੱਢੀ, ਉਹਨੇ ਸਭ ਕੁਝ ਲਿਖਿਆ ਵੀ ਕਿੱਡਾ ਭੈੜਾ ਉਹ ਬੰਦਾ ਜਿਹੜਾ ਸਿੱਖਾਂ ਨੂੰ ਕਹਿੰਦਾ ਹਿੰਦੂ ਨੇ ਜਾਂ ਹਿੰਦੂ ਚੋਂ ਨਿਕਲੇ। ਪਰ ਪਿਛਲੇ ਘੱਟੋ ਘੱਟ 50 ਸਾਲ ਤੋਂ ਜਿਸ ਤਰੀਕੇ ਨਾਲ ਜਦੋਂ ਅੰਗਰੇਜ਼ ਚਲੇ ਗਏ, ਜਦੋਂ ਸੱਤਾ ਆ ਗਈ ਬਾਹਮਣਾ ਕੋਲੇ, ਹਿੰਦੂਆਂ ਕੋਲੇ, ਲਾਲਿਆਂ ਕੋਲੇ, ਅਪਰ ਕਲਾਸ ਕੋਲ, ਉਹਨਾਂ ਨੇ ਤੁਣੀ ਲਗਾਤਾਰ ਬਜਾਈ ਹੈ। ਮੇਰੀਆਂ ਜਦੋਂ ਸੋਸ਼ਲ ਮੀਡੀਆ ਉੱਤੇ ਆ ਵੀਡੀਓਜ਼ ਪੈਂਦੀਆਂ ਨੇ, ਉਹਦੇ ਹੇਠਾਂ ਤੁਸੀਂ ਕਮੈਂਟ ਪੜ੍ਹੋ ਕਿਸੇ ਦਿਨ ਵਿਹਲੇ ਹੋ ਕੇ। ਕਈ ਵਾਰੀ ਮੈਂ ਜਦੋਂ ਮਤਲਬ ਵਿਹਲਾ ਹੁੰਦਾ, ਮੈਂ ਕਹਿੰਦਾ ਹੁੰਦਾ ਵੀ ਦੇਖੀਏ ਤਾਂ ਸਹੀ ਕੀ ਆ। ਤੇ ਬਹੁਤ ਸਾਰੇ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਭਾਰਤ ਮਾਤਾ ਕੀ ਜੈ ਦਾ ਬੁਖਾਰ ਚੜਿਆ ਹੋਇਆ, ਜਿਨ੍ਹਾਂ ਦੇ ਅੰਦਰ ਹਿੰਦੂ ਤੱਕ ਵੜਿਆ ਹੋਇਆ, ਉਹਨਾਂ ਨੂੰ ਮੇਰੀ ਸੱਚੀਆਂ ਗੱਲਾਂ ਦੀ ਇੰਨੀ ਤਕਲੀਫ ਆ ਵੀ ਉਹ ਮਤਲਬ ਜਿਵੇਂ ਕਹਿੰਦੇ ਆ ਨਾ ਵੀ ਕੋਲਿਆਂ ਤੇ ਲਿਟਦੇ। ਉਹਨਾਂ ਦੀ ਬੋਲੀ, ਉਹਨਾਂ ਦੀ ਸ਼ੈਲੀ ਬਹੁਤ ਜ਼ਿਆਦਾ ਔਖੇ ਨੇ ਕਿ ਇਹ ਜਿਹੜਾ ਬੰਦਾ ਇਹ ਕਿਉਂ ਕਹਿੰਦਾ ਵਾ ਕਿ ਸਿੱਖ ਹਿੰਦੂ ਨਹੀਂ ਹੈ। ਤੇ ਉਹਨਾਂ ਦੇ ਅੰਦਰ ਦਿਲ ਦਿਮਾਗ ਵਿੱਚ ਇਹ ਗੱਲ ਇੰਨੀ ਬੁਰੀ ਤਰ੍ਹਾਂ ਵਸਾ ਦਿੱਤੀ ਗਈ ਆ ਕਿ ਸਿੱਖ ਹਿੰਦੂ ਨੇ, ਹਿੰਦੂਆਂ ਦੀ ਰਾਖੀ ਲਈ ਸਾਜੇ ਗਏ ਨੇ, ਤੇ ਹਿੰਦੁਸਤਾਨ ਇਹਨਾਂ ਦਾ ਮੁਲਕ ਆ, ਭਾਰਤ। ਜਿਹੜਾ ਵੀ ਸਿੱਖ ਇਸ ਲਛਮਣ ਰੇਖਾ ਨੂੰ ਪਾਰ ਕਰਦਾ ਵੀ ਉਹ ਵੱਢਣ ਦੇ ਲਾਇਕ ਆ, ਮਾਰਨ ਦੇ ਲਾਇਕ ਆ, ਨਫ਼ਰਤ ਕਰਨ ਦੇ ਲਾਇਕ।
ਹੁਣ ਇਹ ਗੱਲ ਸਿੱਖਾਂ ਦੇ ਆਇਡੈਂਟੀਟੀ ਕ੍ਰਾਈਸਿਸ ਦਾ ਜਿਹੜਾ ਕੇਸ ਉਹਦੇ ਸਮਝਣ ਵਿੱਚ ਬੜੀ ਮਦਦਗਾਰ ਸਾਬਤ ਹੋਏਗੀ ਕਿ ਸਹਿਜੇ ਸਹਿਜੇ ਸਿੱਖਾਂ ਦੇ ਵਿੱਚੋਂ ਇੱਕ ਵਰਗ ਤਿਆਰ ਕੀਤਾ ਜਾ ਰਿਹਾ ਜਿਹਨੂੰ ਇੰਨਾ ਕੁ ਹਾਈਪਰ ਕਰ ਦੇਣਾ ਹੈ ਕਿ ਉਹ ਪੰਥ ਦੀ ਲੜਾਈ ਲੜਨ ਵਾਲਿਆਂ ਦਾ ਭੜਾਂਗਾ ਕਰਦੇ ਫਿਰਨ। ਉਹਨਾਂ ਨੂੰ ਲੱਗੇ ਬੜੀ ਵੱਡੀ ਸੇਵਾ ਕਰ ਰਹੇ ਹਾਂ ਅਸੀਂ ਬੜੇ ਸੱਚੇ ਸੁੱਚੇ ਆ। ਤੇ ਜਿਹੜੇ ਸਿੱਖ ਕਹਿੰਦੇ ਨੇ ਕਿ ਖਾਲਸਾ ਪੰਥ ਇੱਕ ਵੱਖਰਾ ਆਜ਼ਾਦ ਧਰਮ ਆ, ਸਿੱਖ ਇੱਕ ਵੱਖਰੀ ਕੌਮ ਆ, ਸਿੱਖ ਇੱਕ ਵੱਖਰੀ ਨਸਲ ਆ, ਇਹ ਸਾਰੇ ਬੜੇ ਮਾੜੇ। ਹੁਣ ਇਸ ਏਜੰਡੇ ਦੀ ਪੂਰਤੀ ਲਈ ਬੜਾ ਕੁਝ ਕੀਤਾ ਜਾ ਰਿਹਾ। ਆਏ ਦਿਨ ਕੋਈ ਨਾ ਕੋਈ ਨਵੀਂ ਚਕਚੂੰਦਰ ਛੱਡੀ ਜਾਂਦੀ ਹੈ ਤੇ ਕੋਈ ਨਾ ਕੋਈ ਪੁਆੜਾ ਜਿਹੜਾ ਉਹ ਖੜਾ ਕੀਤਾ ਜਾਂਦਾ। ਇਹ ਸਾਰੇ ਕਾਸੇ ਦੇ ਵਿੱਚ ਜੋ ਕੁਝ ਸਾਡੇ ਸਾਹਮਣੇ ਵਾਪਰ ਰਿਹਾ ਉਹਦੇ ਤੇ ਜਦੋਂ ਚਰਚਾ ਕਰਦੇ ਆ ਤਾਂ ਉਹਦੇ ਵਿੱਚ ਬਾਦਲ ਦਲ ਦਾ ਜ਼ਿਕਰ ਤਾਂ ਆਉਣਾ ਹੀ ਹੈ। ਆਪਾਂ ਨੂੰ ਸਭ ਨੂੰ ਪਤਾ ਕਿ ਵੈਸੇ ਤਾਂ ਕਾਂਗਰਸ ਨੇ ਵੀ ਕੋਈ ਕਸਰ ਨਹੀਂ ਛੱਡੀ, ਪਰ ਅਸਲ ਵਿੱਚ ਭਗਵੇਂ ਬ੍ਰਿਗੇਡ ਦੀ ਬ੍ਰਾਹਮਣਵਾਦੀ ਝੱਡਾ ਬਰਦਾਰ RSS ਦਾ ਰਾਜਨੀਤਿਕ ਵਿੰਗ BJP ਹੈ। BJP ਨੂੰ ਪੰਜਾਬ ਦੀ ਧਰਤੀ ਉੱਤੇ ਕਦੇ ਵੀ ਕਿਸੇ ਵੀ ਤਰੀਕੇ ਨਾਲ ਸਪੇਸ ਨਹੀਂ ਸੀ ਮਿਲੀ। ਜਨਸੰਘ ਕਹਾਵੇ, ਭਾਜਪਾ ਕਹਾਵੇ, ਚਾਹੇ ਜਿਹੜਾ ਮਰਜ਼ੀ ਨਾਂ ਰੱਖ ਲਵੇ, ਪੰਜਾਬ ਦੇ ਵਿੱਚ ਇੱਥੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ। ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਸੋ ਪੰਜਾਬ ਦੀ ਧਰਤੀ ਉੱਤੇ ਕਦੇ ਵੀ ਬ੍ਰਾਹਮਣਵਾਦੀ BJP ਦੇ ਜਨਸੰਘ ਦੇ ਪੈਰ ਨਹੀਂ ਸੀ ਲੱਗਦੇ। ਹੁਣ ਅਗਲੇ ਛਾਤਰ ਨੇ, ਉਹ ਕੋਈ ਬੀਬੇ ਬੰਦੇ ਤਾਂ ਹੈ ਨਹੀਂ ਜਿਨ੍ਹਾਂ ਦੇ ਸਾਰੇ ਇਤਿਹਾਸਕ ਗ੍ਰੰਥ ਸਾਜ਼ਿਸ਼ਾਂ ਸਿਖਾਉਂਦੇ ਹੋਣ, ਜਿਨ੍ਹਾਂ ਦੇ ਸਾਰੇ ਜਿਹੜੇ ਨਾਇਕ ਨੇ ਉਹ ਇਹ ਸਿਖਾਉਂਦੇ ਹੋਣ ਕਿ ਆਪਾਂ ਆਪਦੇ ਏਜੰਡੇ ਤੇ ਆਪਦੇ ਨਿਸ਼ਾਨੇ ਤੇ ਰੱਖੀਦਾ ਅੱਖ ਰੱਖੀਦੀ ਆ ਤੇ ਉਹਦੀ ਪੂਰਤੀ ਲਈ ਜੋ ਵੀ ਸਹੀ ਗਲਤ ਉਹ ਕਰਦੇ ਰਹਿਣਾ ਚਾਹੀਦਾ। ਝੂਠ ਬੋਲਣਾ ਪਵੇ ਝੂਠ ਬੋਲੋ, ਠੱਗੀ ਮਾਰਨੀ ਹੋਵੇ ਠੱਗੀ ਮਾਰ ਲਓ, ਅੱਗੇ ਵਧਣ ਮੌਕੇ ਵੀ ਤੇ ਪਿੱਛੇ ਹਟਣ ਮੌਕੇ ਵੀ ਕੋਈ ਪਰਵਾਹ ਨਾ ਕਰੋ। ਉਹ ਕੌਮਾਂ ਹੋਰ ਨੇ ਜਿਹੜੀਆਂ ਕਹਿੰਦੀਆਂ ਨੇ ਜਾਂ ਬਈ ਨਹੀਂ ਜੇ ਮੂੰਹ ਚੋਂ ਗੱਲ ਕੱਢਤੀ ਉਹ ਪੂਰੀ ਕਰਨੀ ਆ, ਪਰ ਇੱਥੇ ਤਾਂ ਹੈਰਾਨੀ ਦੀ ਗੱਲ ਆ। ਇੱਕ ਪਾਸੇ ਕਹਿੰਦੇ ਆ ਜੀ ਮੂੰਹ ਤੇ ਉਹਦੇ ਸਾਰਾ ਮੱਖਣ ਮੁੱਖਣ ਜਿਹਾ ਮਲਿਆ ਹੋਇਆ, ਕਹਿੰਦਾ ਮਈਆ ਮੋਰੀ ਮੈਂ ਨਹੀਂ ਉਹ ਮਾਖਣ ਖਾਇਓ। ਹੁਣ ਉਹਦੀ ਵੀ ਅਗਲੇ ਤਰਕ ਸੰਗਤ ਵਿਆਖਿਆ ਕੱਢ ਕੇ ਸੁਣਾ ਦਿੰਦੇ। ਕਹਿੰਦੇ ਜੀ ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਏ। ਬੜੀ ਵਧੀਆ ਲੱਗਦੀ ਹੈ ਗੱਲ ਸੁਣਨ ਨੂੰ, ਪਰ ਕਰੋੜਾਂ ਇਹੋ ਜਿਹੀਆਂ ਉਦਾਹਰਨਾਂ ਨੇ ਜਿੱਥੇ ਬਚਨ ਬੁਚਨ ਦੀ ਐਸੀ ਤੈਸੀ। ਜੋ ਜਿਹੜੀ ਗੱਲ ਕਹਿ ਕੇ ਕੰਮ ਲੋਟ ਆਉਂਦਾ ਕਰ ਲੋ। ਜੇ ਗਊ ਖਾ ਕੇ ਸਰਦਾ ਖਾ ਲੋ, ਤੇ ਜੇ ਗਊ ਦੇ ਮਸਲੇ ਉੱਤੇ ਲੋਕ ਵੱਢਣੇ ਆ ਉਦੋਂ ਕਹੋ ਵੀ ਜਿਹੜਾ ਗਊ ਹੱਤਿਆ ਕਰੂ ਵੱਢ ਦਿਆਂਗੇ। ਚਾਹੇ ਉਹਦਾ ਗਊ ਦੇ ਨਾਂ ਤੇ ਵਪਾਰ ਕਰ ਲੋ, 4 ਨੋਟ ਵੀ ਛਾਪ ਲੋ, ਦੂਜਿਆਂ ਦੇ ਨਾਂ ਤੇ ਮੁਸਲਮਾਨਾਂ ਨੂੰ ਬਦਨਾਮ ਕਰੋ। ਜਿੰਨਾ ਪਾਪ ਛਾਲ ਕਪਟ ਠੱਗੀ ਠੋਰੀ ਅਗਲਿਆਂ ਨੇ ਸਿੱਖੀ ਹੋਈ ਆ ਉਹ ਉਹਨਾਂ ਨੇ ਪੰਥ ਅਤੇ ਪੰਜਾਬ ਦੇ ਮਸਲੇ 'ਚ ਵੀ ਵਰਤੀ। ਜਦੋਂ ਕਾਂਗਰਸ ਨੇ ਰੱਜ ਕੇ ਸਿੱਖਾਂ ਨੂੰ ਸਤਾਇਆ ਖਪਾਇਆ ਤਾਂ ਕਾਂਗਰਸ ਨਾਲ ਤਾਂ ਫਿਰ ਕੋਈ ਸੰਧੀ ਸਮਝੌਤਾ ਰਾਜਨੀਤਿਕ ਤੌਰ ਤੇ ਮੇਲ ਮਿਲਾਪ ਕਰਨ ਜੋਗਾ ਰਾਹ ਬਚਿਆ ਨਹੀਂ। ਉਸ ਮੌਕੇ ਬਾਦਲ ਕਿਆਂ ਨੂੰ ਇਹ ਦਲੀਲ ਲੱਭ ਗਈ ਕਿ ਹੁਣ ਸਾਡੇ ਕੋਲੇ ਹੋਰ ਬਦਲ ਹੈ ਕਿਹੜਾ। ਅਸੀਂ ਭਾਜਪਾ ਦਾ ਸਾਥ ਸਹਿਯੋਗ ਲੈ ਰਹੇ ਹਾਂ, ਬਿਨਾਂ ਸ਼ਰਤ ਸਮਰਥਨ, ਪਤੀ ਪਤਨੀ ਦਾ ਰਿਸ਼ਤਾ, ਜੋ ਝੂਠ ਤੂਫਾਨ ਉਹਨਾਂ ਕੋਲੋਂ ਸਿੱਖਿਆ ਹੋਇਆ ਸੀ ਇਹ ਸਾਰਾ ਬੋਲ ਬਾਲ ਕੇ ਪੰਜਾਬ ਦੇ ਵਿੱਚ ਲੋਕ ਪਿੱਟ ਕੇ ਮਰ ਗਏ। ਪਰ ਇਹਨਾਂ ਨੇ ਕਿਹਾ ਕਿ ਨਹੀਂ ਜੀ ਸਾਡੀ ਤਾਂ ਹੁਣ ਤੂਤੀ ਬੋਲਣ ਲੱਗੀ, ਸਾਡੀ ਹੁਣ ਦਿੱਲੀ ਤੱਕ ਚੜਾਈ, ਅਸੀਂ ਸਾਰੇ ਭਾਰਤ ਵਿੱਚ ਛਾ ਜਾਣਾ। ਇਹ ਜਿਹੜੇ ਜੀ ਸਾਡਾ ਵਿਰੋਧ ਕਰਦੇ ਆ ਨਾ, ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਦੇ ਸਾਡੀ 5 ਸਾਲ ਸਰਕਾਰ ਚੱਲੀ ਸੀ, ਹੁਣ ਸਾਡੀ ਸਰਕਾਰ 5-5 ਸਾਲ ਚੱਲਦੀ ਹੈ। ਇਹਨਾਂ ਨੂੰ ਨਹੀਂ ਸੀ ਪਤਾ ਬਾਦਲ ਦਲੀਆਂ ਨੂੰ ਕਿ ਇਹਦੀ ਕੀਮਤ ਕਿੱਡੀ ਵੱਡੀ ਦੇਣੀ ਪਊ। ਅੱਜ ਕੀਮਤ ਤਾਰ ਰਹੇ ਨੇ। ਆ ਜਿਹੜੇ ਖੱਖੜੀਆਂ ਕਰੇਲੇ ਹੋਏ ਫਿਰਦੇ ਨੇ, ਅੱਜ ਜਿੰਨੀ ਦੁਰਗਤੀ ਬਾਦਲ ਦਲ ਦੀ ਹੈ, ਜਿੰਨਾ ਮਾੜਾ ਹਾਲ ਆ, ਇਹ ਕਿਉਂ ਆ? ਕਿਉਂਕਿ ਭਾਜਪਾ ਦੇ ਮਗਰ ਲੱਗੇ ਸੀ। ਭਾਜਪਾ ਨੂੰ ਕੋਈ ਫਰਕ ਪਿਆ? ਭਾਜਪਾ ਪੂਰੀ ਸਹੀ ਮਜ਼ਬੂਤ ਸਥਿਤੀ 'ਚ ਇਸ ਮੌਕੇ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਸਭ ਤੋਂ ਲੂਜ਼ਰ, ਸਭ ਤੋਂ ਮਾੜੀ ਜਿਹੜੀ ਸਿਆਸੀ ਸਥਿਤੀ ਆ ਉਹ ਬਾਦਲ ਕਿਆਂ ਦੀ, ਤੇ ਸਭ ਤੋਂ ਵਧੀਆ ਸਥਿਤੀ 'ਚ BJP ਦੀ। ਤੇ BJP ਕਰ ਕੀ ਰਹੀ ਆ? ਕਦੇ 4 ਨਿਹੰਗ ਫੜ ਕੇ, ਕਦੇ ਦਬਦਬੀ ਟਕਸਾਲ ਨਾਲ, ਕਦੇ ਕਿਸੇ ਹੋਰ ਨਾਲ।
ਉਹ ਬੀਜੇਪੀ ਜਿਹਨੂੰ ਪੰਜਾਬ 'ਚ 30 ਸਾਲ ਪਹਿਲਾਂ ਕੋਈ ਨਾਮ ਲੈ ਕੇ ਰਾਜੀ ਨਹੀਂ ਸੀ। ਆ ਕਮਲ ਦਾ ਫੁੱਲ ਆ ਜਿਹੜਾ ਚੋਣ ਨਿਸ਼ਾਨ ਸਾਡੇ ਪੰਜਾਬ ਦੇ ਪਿੰਡਾਂ 'ਚ ਕੋਈ ਜਾਣਦਾ ਹੀ ਨਹੀਂ ਸੀ। ਇਹਨਾਂ ਨੇ ਲਿਆ ਕੇ ਇੱਥੇ ਲੋਕਾਂ ਦੇ ਦਿਲ ਦਿਮਾਗ 'ਚ ਸੋਚਣ ਵਾਲੀ ਗੱਲ ਆ ਕਿ ਐਡੀ ਵੱਡੀ ਝਿਜਕ ਸੀ, ਐਡੀ ਵੱਡੀ ਦੂਰੀ ਸੀ। ਇਹਨੂੰ ਤਾਂ ਲਾਲਿਆਂ ਦੀ ਪਾਰਟੀ ਜਾਂ ਮਤਲਬ ਜਿਵੇਂ ਪੰਜਾਬ ਦਾ ਜਿਹੜਾ ਸਾਡਾ ਕਲਚਰ ਆ, ਸਾਡਾ ਸੁਭਾਅ ਆ, ਇੱਕ ਤਾਂ ਸਿੱਖ ਧਰਮ ਦੇ ਦੁਸ਼ਮਣਾਂ ਦੀ ਪਾਰਟੀ ਵਜੋਂ ਵੀ ਬ੍ਰਾਹਮਣਵਾਦੀਆਂ ਦੀ ਪਾਰਟੀ ਹੈ। ਇਹ ਤਾਂ ਉਹਨਾਂ ਦੀ ਪਾਰਟੀ ਆ ਜਿਹੜੇ ਬਾਬੇ ਨਾਨਕ ਦੇ ਦੁਸ਼ਮਣ ਨੇ ਫਲਸਫੇ ਦੇ ਤੌਰ ਤੇ, ਜਿਨ੍ਹਾਂ ਨੇ ਉਸ ਦਿਨ ਤੋਂ ਦੁਸ਼ਮਣੀ ਪਾਈ ਹੋਈ ਆ ਜਿੱਦਣ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਪਾਤਸ਼ਾਹੀ ਨੇ ਜਨੇਊ ਤੋਂ ਨਾ ਕੀਤੀ ਸੀ। ਉਸ ਦਿਨ ਤੋਂ ਮੰਨਿਆ ਹੋਇਆ ਵੀ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਨੂੰ ਬਖਸ਼ਣਾ ਨਹੀਂ ਤੇ ਬਖਸ਼ਦੇ ਨਹੀਂ। ਉਹਨਾਂ ਦੀ ਪਾਰਟੀ ਜਿਹੜੀ ਆ ਬੀਜੇਪੀ, ਉਹਨੂੰ ਪੰਜਾਬ 'ਚ ਕੌਣ ਪੁੱਛਦਾ ਜੀ? ਬਿਲਕੁਲ ਨਹੀਂ ਪੁੱਛਦਾ ਕੋਈ। ਅਗਲੀ ਗੱਲ, ਇਹਨਾਂ ਨੂੰ ਆੜਤੀਆਂ ਦੀ, ਲਾਲਿਆਂ ਦੀ, ਲਟੇਰਿਆਂ ਜਿਹਾਂ ਦੀ ਪਾਰਟੀ ਪੰਜਾਬ ਦਾ ਆਮ ਬੰਦਾ ਮੰਨਦਾ ਸੀ, ਕਿਉਂਕਿ ਪੰਜਾਬ ਦਾ ਆਮ ਜਿਹੜਾ ਬੰਦਾ, ਉਹਦਾ ਹਿਸਾਬ ਕਿਤਾਬ ਆ ਜਿਹੜਾ, ਉਹਦੇ ਵਿੱਚ ਇਹ ਫਿੱਟ ਨਹੀਂ ਸੀ ਬੈਠਦੀ ਗੱਲ। ਇਹੋ ਜਿਹੀ ਪਾਰਟੀ ਨੂੰ ਪੰਜਾਬ ਦੇ ਵਿੱਚ ਜਦੋਂ ਕੋਈ ਸਪੇਸ ਨਹੀਂ ਸੀ, ਬਾਦਲ ਕਿਆਂ ਨੇ ਬਾਂਹ ਫੜੀ ਉਹਨਾਂ ਦੀ। ਹੌਲੀ ਹੌਲੀ ਲੋਕ ਪਿੱਟ ਕੇ ਮਰ ਗਏ ਵੱਡੇ ਬਾਦਲ ਨੂੰ। ਇਹ 23 ਸੀਟਾਂ ਇਹਨਾਂ ਨੂੰ ਕਾਹਤੋਂ ਦਿੰਦੇ ਹੋ? ਪਰ ਦਿੱਤੀਆਂ। ਹੌਲੀ ਹੌਲੀ ਪੈਰ ਲਾ ਕੇ ਅੱਜ ਵਾਲੇ ਹਾਲਾਤ ਬੀਜੇਪੀ ਨੇ ਬਣਾਤੇ। ਅੱਜ ਆਹੀ ਹਾਲਤ ਸਾਰੇ ਭਾਰਤ ਵਿੱਚ ਉਹਨਾਂ ਦਲਾਂ ਦੀ ਆ ਜਿਨ੍ਹਾਂ ਦਾ ਹੱਥ ਫੜ ਕੇ ਉਹਨਾਂ ਸੂਬਿਆਂ ਦੇ ਵਿੱਚ ਬੀਜੇਪੀ ਨੇ ਆਪਦੇ ਪੈਰ ਲਾਏ। ਉਹਨਾਂ ਨੇ ਤਾਂ ਹਿੰਦੂ ਸ਼ਿਵ ਸੈਨਾ ਨਹੀਂ ਛੱਡੀ, ਬਾਲ ਠਾਕਰੇ ਵਾਲੀ ਪਾਰਟੀ, ਇਹ ਕੀ ਲੱਗਦੇ ਉਹਨਾਂ ਦੇ? ਰਗੜਦੇ ਉਹਨਾਂ ਨੇ। ਸੋ ਇਸ ਮੌਕੇ ਉਹ ਬੀਜੇਪੀ, ਉਹ ਭਾਜਪਾ, ਉਹ RSS, ਇਹਨਾਂ ਨੂੰ ਨਾਨੀ ਚੇਤੇ ਕਰਾਈ ਪਈ ਆ। ਇਸ ਮੌਕੇ ਉਹ ਸਟੈਪ ਦਰ ਸਟੈਪ ਅੱਗੇ ਵਧ ਰਹੇ ਨੇ। ਇੱਕ ਮੌਕੇ ਉਹਨਾਂ ਨੂੰ ਬਾਦਲ ਕਿਆਂ ਦੀ ਲੋੜ ਸੀ ਗੁਰੂ ਘਰਾਂ ਦੇ ਵਿੱਚ ਦਾਖਲੇ ਲਈ, ਕਿਉਂਕਿ ਪਹਿਲਾਂ ਲੋਕ ਇਹਨਾਂ ਦੇ ਨੇੜੇ ਲਾ ਕੇ ਰਾਜੀ ਨਹੀਂ ਸੀ ਤੇ ਉਹ ਉਹਨਾਂ ਨੇ ਮਾਹੌਲ ਬਾਦਲ ਕਿਆਂ ਦੇ ਰਾਹੀਂ ਬਣਾ ਲਿਆ। ਸਿੱਖ ਸਮਾਜ ਦੇ ਵਿੱਚ ਆਪਦੀ ਰਸਾਈ ਪੈਦਾ ਕਰਨੀ। ਪੰਜਾਬ ਦੇ ਵਿੱਚ ਤਾਂ ਜੋ ਉਹ ਸਟੈਪ ਦਰ ਸਟੈਪ ਅੱਗੇ ਵਧ ਰਹੇ ਨੇ ਉਹ ਆਪਾਂ ਨੂੰ ਦੇਖ ਹੀ ਰਿਹਾ। ਜਦੋਂ ਦਮਦਮੀ ਟਕਸਾਲ ਵਰਗੀਆਂ ਸੰਸਥਾਵਾਂ ਬੀਜੇਪੀ ਨੂੰ ਸਮਰਥਨ ਦਿੰਦੀਆਂ ਫਿਰਦੀਆਂ ਤੇ ਬਾਹਰ ਸ਼ਰੇਆਮ ਹਜੂਰ ਸਾਹਿਬ, ਪਟਨਾ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਸਾਰੀਆਂ ਕਿਹਨਾਂ ਦੀਆਂ ਨੇ? ਇਹ ਬੀਜੇਪੀ RSS ਮਾਰਕਾ ਸਿੱਖਾਂ ਦੇ ਹੱਥ 'ਚ। ਬਾਹਰਲੇ ਸੂਬਿਆਂ ਦੇ ਵਿੱਚ ਗੁਰੂ ਪਾਤਸ਼ਾਹ ਦੀ ਸੋਚ ਨੂੰ ਜਿਹੜੇ ਪ੍ਰਣਾਏ ਹੋਏ ਸਿੱਖ ਨੇ ਉਹ ਬਹੁਤ ਔਖ ਕੱਟ ਰਹੇ ਨੇ, ਬਹੁਤ ਉਹ ਤਕਲੀਫ ਚੱਲ ਰਹੇ ਨੇ, ਕਿਉਂਕਿ ਉਹਨਾਂ ਦੇ ਆਲੇ ਦੁਆਲੇ ਬਹੁਤੇ ਲੋਕਾਂ ਨੇ ਬਹਾਨੇ ਬਣਾ ਕੇ ਸਿੱਖੀ ਤਿਆਗਣੀ ਸ਼ੁਰੂ ਕੀਤੀ ਹੋਈ ਹੈ ਤੇ ਬੀਜੇਪੀ ਦਾ RSS ਦਾ ਓਟ ਆਸਰਾ ਲੈ ਕੇ ਦਿਨ ਕੱਟੀਆਂ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਕਰਮਕਾਂਡ ਕਰਾਂਗੇ, ਅੱਜ ਇੱਕ ਹੁਣੇ ਇੱਕ ਵੀਡੀਓ ਕਿਸੇ ਗੁਰਦੁਆਰੇ ਦੀ ਪ੍ਰਧਾਨ ਦੀ ਉੱਤਰਾਂਚਲ ਦੇ ਦੀ ਇੱਥੇ ਸੋਸ਼ਲ ਮੀਡੀਆ ਤੇ ਆਈ ਆ, ਜਿਹਦੇ ਚ ਉੱਪਰ ਦੀ ਗਾਤਰਾ ਪਾ ਕੇ ਹਵਨ ਕਰ ਰਿਹਾ। ਲੋਕ ਉਹਨੂੰ ਮਾੜਾ ਚੰਗਾ ਕਹਿ ਰਹੇ ਨੇ, ਪੋਸਟ ਦੇ ਵਿੱਚ ਹੇਠਾਂ ਕਮੈਂਟ ਕਰ ਰਹੇ ਨੇ। ਪਰ ਇਹ ਕੁਛ ਤਾਂ ਇੱਥੇ ਸਾਡੇ ਅਕਾਲੀ ਲੀਡਰਾਂ ਨੇ ਸਾਰਿਆਂ ਨੇ ਪਹਿਲਾਂ ਕਰਕੇ ਰਾਹ ਖੋਲਿਆ ਹੋਇਆ ਜੀ। ਉਦੋਂ ਜੇ ਕੋਈ ਰੋਕਦਾ ਟੋਕਦਾ ਸੀ, ਸਭ ਤੋਂ ਵੱਧ ਗਾਲਾਂ ਗੰਦ ਕੌਣ ਵਗਦਾ ਸੀ ਜੀ? ਬਾਦਲ ਦਲ ਵਾਲਿਆਂ ਦੀ ਗੱਲ ਛੱਡ ਦੋ, ਐਵੇਂ ਨਾ ਕਦੇ ਝੂਠ ਭੁਲੇਖੇ 'ਚ ਰਹਿ ਜਾਓ। ਉਦੋਂ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲਾ ਕੇ ਟਕਸਾਲੀ ਕਹਾਉਣ ਵਾਲੇ ਬਹੁਤ ਸਾਰੇ ਇਹੋ ਜਿਹੇ ਫੇਸਬੁੱਕ ਖਾਤੇ ਸੀ ਜਿਨ੍ਹਾਂ ਨੇ ਲੋਕਾਂ ਦੀ ਉਹ ਧੀ ਭੈਣ ਇੱਕ ਕਰਨੀ। ਜੇ ਬਰਗਾੜੀ ਦਾ ਨਾਂ ਲੈਣਾ ਤਾਂ ਗਾਲਾਂ ਕੱਢਣ ਵਾਲੇ ਇਹ ਬੰਦੇ ਹੁੰਦੇ ਸੀ। ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦਾ ਜੌਣਾ ਦੁੱਭਰ ਕਰੀ ਰੱਖਿਆ ਉਹਨਾਂ ਫੇਸਬੁੱਕ ਖਾਤਿਆਂ ਨੇ, ਜਿਹੜੇ ਇਹ ਜਚਾਉਂਦੇ ਸੀ ਕਿ ਅਸੀਂ ਟਕਸਾਲੀ ਸਿੰਘ। ਇਹ ਗੱਲ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਜਿਹੜੀ ਮੈਂ ਦੱਸ ਰਿਹਾ। ਸੰਤ ਭਿੰਡਰਾਂ ਵਾਲਿਆਂ ਦਾ ਚਿਹਰਾ ਵਰਤ ਕੇ, ਟਕਸਾਲ ਦਾ ਨਾਂ ਵਰਤ ਕੇ, ਜਦੋਂ ਪੰਥਕ ਸੋਚ ਵਾਲਿਆਂ ਦੀ ਧੀ ਭੈਣ ਇੱਕ ਕੀਤੀ ਜਾਂਦੀ ਰਹੀ,
ਹੁਣ ਵੀ ਜਿਹੜਾ ਸਿੱਖ ਰਹਿਤ ਮਰਿਆਦਾ ਦੀ ਗੱਲ ਕਰੇ ਉਹਨੂੰ ਕਹਿੰਦੇ ਆ ਮਿਸ਼ਨਰੀ ਆ, ਉਹ ਗਾਲ ਕੱਢਦੇ ਆ। ਅਸੀਂ ਕੌਣ ਆ? ਅਸੀਂ ਟਕਸਾਲੀ ਆ ਜੀ, ਅਸੀਂ ਭਿੰਡਰਾਂ ਵਾਲੇ ਦੇ ਸਮਰਥਕ ਆ ਜੀ। ਇਹ ਕੌਣ ਆ? ਇਹ ਜੀ ਮਿਸ਼ਨਰੀ ਆ। ਜਿਹੜਾ ਵੀ ਬੰਦਾ ਪੰਥ ਦੀ ਚੜ੍ਹਦੀ ਕਲਾ ਲੋਚਦਾ, ਸਿੱਖ ਫਲਸਫੇ ਤੇ ਪਹਿਰਾ ਦਿੰਦਾ, ਸੱਚੇ ਸੁੱਚੇ ਸਿੱਖ ਇਤਿਹਾਸ ਦੀ ਗੱਲ ਕਰਦਾ, ਜਿਹੜਾ ਵੀ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਵਾਲੀ ਆ ਉਹਦੀ ਗੱਲ ਕਰਦਾ, ਉਹਨੂੰ ਜਿਵੇਂ ਇੱਕ ਵੇਲੇ ਰਿਵਾਜ ਚੱਲਿਆ ਸੀ, ਤੂੰ ਭਿੰਡਰਾਂ ਵਾਲੇ ਸੰਤਾਂ ਨੂੰ ਸ਼ਹੀਦ ਕਹਿਣਾ। ਅਗਲਾ ਕਹਿੰਦਾ ਜੀ ਹਾਂਜੀ, ਸਾਡੀ ਕੌਮ ਦੇ ਸ਼ਹੀਦ ਨੇ। ਦਰਬਾਰ ਸਾਹਿਬ ਦੇ ਵਿੱਚ ਭਾਰਤੀ ਹਾਕਮਾਂ ਨਾਲ, ਫੌਜਾਂ ਨਾਲ ਜੂਝ ਕੇ ਲੜ ਕੇ ਉਹਨਾਂ ਨੇ ਸ਼ਹਾਦਤ ਪਾਈ। ਕਹਿੰਦੇ ਜੀ ਸਾਡੇ ਟਕਸਾਲ ਦੇ ਸਿੰਘ ਮੁਖੀ ਕਹਿੰਦੇ ਨੇਗੇ ਵੀ ਨਹੀਂ, ਉਹ ਚੜ੍ਹਦੀ ਕਲਾ 'ਚ ਨੇ। ਕਹਿੰਦੇ ਆ ਜਾ ਇੱਧਰ, ਆ ਗੋਲੀ। ਸੋ ਜਿਹੜਾ ਕੁਛ ਟਕਸਾਲ ਦਾ ਝੰਡਾ, ਟਕਸਾਲ ਦਾ ਬੁਰਕਾ, ਟਕਸਾਲ ਦਾ ਨਾਂ ਲੈ ਕੇ ਇੱਥੇ ਕੀਤਾ ਜਾਂਦਾ ਰਿਹਾ, ਉਦੋਂ ਸਾਡੇ ਪੰਥ ਨੇ, ਸਾਡੀ ਕੌਮ ਨੇ ਇਹ ਸੋਚ ਕੇ ਦਲ ਬੱਟੀ ਰੱਖੀ ਕਿ ਜੀ ਟਕਸਾਲ ਦੀ ਇੱਜ਼ਤ ਬੜੀ ਹੈ, ਬਾਬਾ ਜਰਨੈਲ ਸਿੰਘ ਦੀ ਇੱਜ਼ਤ ਬੜੀ ਹੈ। ਇਹ ਤਾਂ ਚਾਹੁੰਦੇ ਨੇ ਕਿ ਟਕਸਾਲ ਦਾ ਜਲੂਸ ਨਿਕਲੇ, ਪਰ ਅੱਜ ਹੁਣ ਅਗਲੇ ਸਿੱਧੇ ਸ਼ਰੇਆਮ ਹੋ ਗਏ। ਉਹ ਟਕਸਾਲ ਨਾ ਤਾਂ ਜੀ ਉਹ ਬਾਬਾ ਜਰਨੈਲ ਸਿੰਘ ਦੀ ਕੋਈ ਕਦਰ ਕਰਦੀ ਹੈ, ਨਾ ਉਹਨਾਂ ਨੂੰ ਸਿੱਖ ਸੰਘਰਸ਼ ਦੀ ਕੋਈ ਗੱਲ। ਉਹਨਾਂ ਨੂੰ ਤਾਂ ਬੀਜੇਪੀ ਵਾਲਿਆਂ ਨੇ ਕਹਿਤਾ ਤੇ ਅਗਲੇ ਹੁਕਮ ਮੰਨ ਰਹੇ ਨੇ। ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਕਰਨ ਲਈ ਜਿਹੜੇ ਟੈਂਕਾਂ ਤੋਪਾਂ ਦੇ ਉੱਤੇ ਤਿਰੰਗੇ ਝੰਡੇ ਲਾ ਕੇ ਆਏ ਕਾਂਗਰਸ ਦੀ ਫੌਜ, ਰਾਜ ਸੀ ਉਦੋਂ, ਫੌਜ ਆਈ। ਇਹ ਮਾਹੌਲ ਕਿਹਨੇ ਬਣਾਇਆ? ਉਹ ਹਰਬੰਸ ਲਾਲ ਖੰਨਾ, ਜਿਹਨੂੰ ਸਿੰਘਾਂ ਨੇ ਸੋਧਾ ਲਾਇਆ, ਜਿਹੜੇ ਇੱਥੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦੇ ਖਿਲਾਫ ਇੱਥੇ ਅੰਮ੍ਰਿਤਸਰ ਦੇ ਵਿੱਚ ਗੰਦ ਪਾਉਂਦੇ ਸੀ। ਜੂੜੀ ਜੂੜਾ ਕਾਟ ਧਰੇਗੇ, ਊੜਾ ਈੜੀ ਨਹੀਂ ਪੜੇਗੇ, ਕੱਚ ਕੜਾ ਕਿਰਪਾਨ ਧੱਕ ਦੇਾਂਗੇ ਪਾਕਿਸਤਾਨ। ਜਿਨ੍ਹਾਂ ਨੇ ਤਰਸ਼ੂਲਾਂ ਉੱਤੇ ਤੇ ਕਿਰਪਾਨਾਂ ਉੱਤੇ ਬੀੜੀਆਂ ਸਿਗਰਟਾਂ ਬੰਨ ਕੇ ਕਿਹਾ, ਬੀੜੀ ਸਿਗਰਟ ਪੀਏਗੇ ਹਮ ਸ਼ਾਨ ਸੇ ਜੀਏਗੇ। ਜਿਨ੍ਹਾਂ ਨੇ ਅੰਮ੍ਰਿਤਸਰ ਦੀਆਂ ਕੰਧਾਂ ਤੇ ਲਿਖਿਆ, हिंदुस्तान में रहना है तो जय श्री राम ही कहना है। ये जिहड़ी सोच आ, जिन्हां ने दरबार साहिब दा मॉडल भन्निया, जिन्हां ने पंजवें पातशाह दी जिहड़ी इत्थे काल्पनिक फोटो रेलवे स्टेशन ते लगी हुंदी है, हुण भी लगी, ਉਹਨੂੰ ਭੰਨਿਆ ਤੋੜਿਆ, ਉਹਦੇ ਉੱਤੇ ਸਿਗਰਟਾਂ ਬੀੜੀਆਂ ਸੁੱਟੀਆਂ। ਜਿਨ੍ਹਾਂ ਨੇ ਜਦੋਂ ਭਾਰਤੀ ਫੌਜ ਆਈ, ਜਿਨ੍ਹਾਂ ਨੇ ਉਸ ਮੌਕੇ ਵੈਲਕਮ ਇੰਡੀਅਨ ਆਰਮੀ, ਤੇ ਜਦੋਂ ਸੰਤ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਹੋ ਗਈ, ਜਦੋਂ ਦਰਬਾਰ ਸਾਹਿਬ ਦੇ ਵਿੱਚ ਟੈਂਕਾਂ ਤੋਪਾਂ ਨਾਲ ਭਾਰਤੀ ਫੌਜ ਨੇ ਤਬਾਹੀ ਮਚਾ ਦਿੱਤੀ, ਤਾਂ ਜਿਹੜੇ ਪੂੜੀਆਂ ਛੋਲੇ ਲੈ ਕੇ ਪਹੁੰਚੇ, ਜਿਨ੍ਹਾਂ ਨੇ ਲੱਡੂ ਵੰਡੇ, ਜਿਨ੍ਹਾਂ ਨੇ ਪੰਜਾਬ ਦੇ ਹੋਰ ਗੁਰਦੁਆਰਿਆਂ ਦੇ ਉੱਤੇ ਅੱਗਾਂ ਲਾਉਣ ਲਈ ਪਲਾਨ ਕੀਤੇ, ਉਹ ਕੌਣ ਸੀਗੇ ਜੀ? ਉਹ ਆਹੀ ਸੀ ਬੀਜੇਪੀ ਵਾਲੇ। ਬਾਬਾ ਧੁੰਮਾ ਜੀ ਨੂੰ ਕੌਣ ਦੱਸੇ ਜੀ? ਹੁਣ ਕਿਵੇਂ ਦੱਸੀਏ ਬਾਬਾ ਜੀ ਨੂੰ ਕਿ ਟਕਸਾਲ ਦੇ ਮੁਖੀ ਸਮੇਤ ਸਾਰੇ ਸਿੰਘਾਂ ਦੀ, ਸਾਰੀ ਸਿੱਖ ਕੌਮ ਦੀ ਦੁਰਗਤੀ ਕਰਨ ਵਾਲੇ ਬੀਜੇਪੀ ਵਾਲੇ, ਜਿਨ੍ਹਾਂ ਦੀ ਜਿਹੜੀ ਉਹ ਕਿਤਾਬ ਮਾਈ ਕੰਟਰੀ ਮਾਈ ਲਾਈਫ ਅਡਵਾਨੀ ਨੇ ਲਿਖਿਆ, ਉਹਦੇ ਚ ਇਹ ਅਸੀਂ ਉਹ ਭਸਮਾਸੁਰ ਕਹਿੰਦੇ ਸੀ ਜੀ। ਉਹ ਤਾਂ ਬਾਬਾ ਜੀ ਨੂੰ ਕੌਣ ਦੱਸੇ ਜੀ ਕਿ ਉਹ ਤਾਂ ਇੰਦਰਾ ਨੂੰ ਦੁਰਗਾ ਕਹਿੰਦੇ ਸੀ। ਉਹ ਤਾਂ ਕਹਿੰਦੇ ਸੀ ਇਹ ਦਰਬਾਰ ਸਾਹਿਬ ਤੇ ਹਮਲਾ 6 ਮਹੀਨੇ ਲੇਟ ਹੋ ਗਿਆ। ਤੇ ਇਹ ਉਹ ਲੋਕ ਨੇ ਜਿਹੜੇ ਭਿੰਡਰਾਂ ਵਾਲੇ ਸੰਤਾਂ ਨੂੰ ਅੱਤਵਾਦੀ ਤੋਂ ਘੱਟ ਬੋਲਦੇ ਨਹੀਂ, ਜਿਹੜੇ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦਾ ਭੋਗ ਪਾਉਣਾ ਚਾਹੁੰਦੇ ਆ, ਜਿਨ੍ਹਾਂ ਨੇ ਆਪਦੀ ਨਫ਼ਰਤ ਕਦੇ ਲੁਕੋਈ ਨਹੀਂ। ਸੰਤ ਭਿੰਡਰਾਂ ਵਾਲਿਆਂ ਦੇ ਫੋਟੋ ਥਾਂ ਥਾਂ ਤੇ ਲੱਗਿਆ ਦੁਨੀਆ 'ਚ। ਹਰਿਆਣੇ ਦੇ ਇੱਕ ਗੁਰਦੁਆਰੇ ਵਿੱਚ ਜਿਹੜਾ ਮਨੋਹਰ ਲਾਲ ਖੱਟੜ ਆ, ਇਹਨੇ ਕਿੰਨਾ ਖਲਾਰਾ ਪਾਇਆ ਸੀ ਵੀ ਮੈਂ ਨਹੀਂ ਇੱਥੇ ਫੋਟੋ ਬਰਦਾਸ਼ਤ ਕਰਦਾ ਜੀ।
ਤੇ ਉਦੋਂ ਵੀ ਬਾਬਾ ਧੁੰਮਾ ਜੀ ਸਰੋਪਾ ਚੱਕ ਕੇ ਉੱਥੇ ਪਹੁੰਚ ਗਏ ਸੀ। ਬਾਅਦ ਚ ਲੋਕ ਪਿੱਟਦੇ ਮਰਦੇ ਸੀ। ਤੁਸੀਂ ਇਹ ਕਰ ਕੀ ਰਹੇ ਹੋ ਜੀ? ਸੋ ਭਰਾਵੋ, ਗੱਲ ਬੜੀ ਕਸੂਤੀ ਹੈ ਕਿ ਜੇ ਦਮਦਮੀ ਟਕਸਾਲ ਬੀਜੇਪੀ ਦੇ ਹੱਕ ਚ ਭੁਗਤ ਗਈ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਧਿਰ ਭੁਗਤ ਗਈ, ਤਾਂ ਜਿਹੜਾ ਬੀਜੇਪੀ ਦੇ ਖਿਲਾਫ ਸਾਡੇ ਲੋਕਾਂ ਦੇ ਦਿਲ ਦਿਮਾਗ ਵਿੱਚ ਇੱਕ ਬਹੁਤ ਵੱਡੀ ਅਟਕਾਰ ਸੀ, ਉਹ ਤੋੜਨ ਦੇ ਨਾਲ ਨਾਲ ਇਹ ਖਾਲਸਾ, ਇਹ ਸਿਆਸੀ ਮਸਲਾ ਨਹੀਂ ਹੈ, ਇਹ ਕੇਵਲ ਸਿਆਸੀ ਮਸਲਾ ਨਹੀਂ ਹੈ, ਇਹ ਕੌਮ ਦਾ ਮਸਲਾ ਵਾ। ਇਹ ਦਮਦਮੀ ਟਕਸਾਲ ਦੇ ਉੱਤੇ ਉਹ ਆਪਦੀ ਬੇਪਤਾਕਾ ਕਹਿੰਦੇ ਹੁੰਦੇ ਆ ਹਿੰਦੂ, ਵੀ ਅਸੀਂ ਆਪਦੀ ਫਤਿਹ ਦਾ ਝੰਡਾ ਚਲਾ, ਇਹ ਨਾਗਪੁਰ ਦੀ ਜਿੱਤ ਵਾ ਮਹਿਤਾ ਚੌਂਕ ਦੇ ਉੱਤੇ। ਹੁਣ ਇਹਦੇ ਵਿੱਚ ਆਪਾਂ ਕਰੀਏ ਤਾਂ ਕਰੀਏ ਕੀ ਸਾਡੇ ਲਈ ਇਹ ਵੱਡੀ ਬਿਰਤਾ ਵਾ ਕਿ ਬੀਜੇਪੀ ਦੀ ਪੰਜਾਬ 'ਚ ਚੜ੍ਹਤ ਕਿਉਂ ਹੋ ਰਹੀ ਹੈ, ਕਿ ਸਾਡੇ ਲਈ ਇਹ ਵੱਡੀ ਬਿਰਤਾ ਕਿ ਅਕਾਲੀ ਦਲ ਬਾਦਲ ਦਾ ਖੋਰਾ ਕਿਉਂ ਲੱਗ ਰਿਹਾ? ਕੀ ਮਾਨ ਦਲ ਦੀ ਚੜ੍ਹਤ ਨਾਲ ਮਸਲਾ ਹੱਲ ਹੋ ਜੂ? ਕੀ ਆਮ ਆਦਮੀ ਪਾਰਟੀ ਖੁਰ ਜਾਵੇ, ਖਤਮ ਹੋ ਜੇ, ਉਹਦੇ ਨਾਲ ਮਸਲਾ ਹੱਲ ਹੋ ਜੂ? ਸੱਚਾਈ ਬਿਲਕੁਲ ਹੋਰ ਆ। ਇਹ ਸਾਰੇ ਦੇ ਸਾਰੇ ਸਾਨੂੰ ਝੂਠ ਬੋਲਦੇ ਆ, ਨਾਅਰਾ ਲਾਉਂਦੇ ਆ ਕਿ ਅਸੀਂ ਭਾਰਤੀ ਮੁੱਖ ਧਾਰਾ ਦੇ ਵਿੱਚ ਰਹਿੰਦਿਆਂ ਹੋਇਆਂ ਪੰਥ ਦੇ, ਪੰਜਾਬ ਦੇ, ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਤੁਹਾਨੂੰ ਚੇਤੇ ਹੋਣਾ ਜਦੋਂ ਮਨਜਿੰਦਰ ਸਿੰਘ ਸਰਸ਼ਾ ਨੇ ਛਾਲ ਮਾਰੀ ਸੀ ਬੀਜੇਪੀ 'ਚ, ਇਹੀ ਗੱਲ ਕਹੀ ਸੀ ਨਾ, ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਲਾਲਪੁਰੇ ਨੇ ਵੀ ਇਹੀ ਕਿਹਾ ਸੀ। ਸਰਚਾਂਦ ਸਿੰਘ ਫੈਡਰੇਸ਼ਨ ਦਾ ਵੀ ਰਿਹਾ, ਬਾਬੇ ਧੁੰਮੇ ਦਾ ਵੀ, ਮਹਿਤਾ ਚੌਂਕ ਡੇਰੇ ਦਾ ਵੀ ਕੰਮ ਸਾਂਭਦਾ ਰਿਹਾ, ਲਿਖਤ ਪੜਤ ਦਾ। ਬਾਦਲ ਦਲ ਦਾ, ਮਜੀਠੀਏ ਦਾ ਪ੍ਰੈਸ ਨੋਟ ਵਗੈਰਾ ਲਿਖਣ ਦਾ ਕੰਮ ਵੀ ਕਰਦਾ ਰਿਹਾ। ਤੇ ਅੱਜ ਤਾਂ ਨਹੀਂ ਮੈਂ ਇਹ ਗੱਲ ਕਹਿੰਦਾ, ਪਰ ਮੇਰੇ ਸੁਣਨ ਵਾਲਿਆਂ ਵਿੱਚੋਂ ਬਹੁਤਿਆਂ ਨੂੰ ਇਸ ਗੱਲ ਦਾ ਪਤਾ ਵਾ। ਅੱਜ ਇਹ ਗੱਲ ਮੈਂ ਛੱਡ ਦਿੰਦਾ, ਪਰ ਮੈਂ ਤੁਹਾਨੂੰ ਅੱਧੀ ਗੱਲ ਦੱਸ ਦਿੰਦਾ ਕਿ ਖਾਲਿਸਤਾਨੀ ਸਫਾ ਦੇ ਵਿੱਚ ਸੂਰਜ ਬਣ ਕੇ ਵੀ ਆ ਰਿਹਾ ਜੀ, ਬਸ ਚੱਕ ਦਿਆਂਗੇ ਫੱਟੇ। ਉਸ ਧਿਰ ਦਾ ਵੀ ਕਰਤਾ ਧਰਤਾ, ਉਸ ਨਵੀਂ ਪੰਥਕ ਖਾਲਿਸਤਾਨੀ ਉੱਭਰ ਰਹੀ ਧਿਰ ਦਾ ਸੈਂਟਰ ਪੁਆਇੰਟ ਵੀ ਸਰਚਾਂਦ ਸਿੰਘ। ਉਹ ਪਤਾ ਲੱਗ ਜਾਣਾ ਆਉਣ ਵਾਲੇ ਸਮੇਂ 'ਚ ਕਿ ਕਿਹੜੀ ਧਿਰ ਨੇ ਸਰਚਾਂਦ ਸਿੰਘ ਨੂੰ ਆਪਦਾ ਸਾਰਾ ਲਿਖਤ ਪੜ੍ਹਨ ਦਾ ਕੰਮ ਦਿੱਤਾ ਹੋਇਆ। ਉਹ ਬੰਦਾ ਪਹਿਲੋਂ ਬਾਬੇ ਧੁੰਮੇ ਨਾਲ ਸੀ, ਫਿਰ ਉਹ ਬਾਦਲ ਨਾਲ ਸੀ, ਮਜੀਠੀਆ ਹੋਣਾ ਨਾਲ, ਫਿਰ ਉਹ ਹੁਣ ਬੀਜੇਪੀ ਨਾਲ ਆ, ਹੁਣ ਉਹ ਸਾਡੇ ਖਾਲਿਸਤਾਨੀਆਂ ਦਾ ਵੀ ਕੁੰਜੀ ਮੁਖਤਿਆਰ ਬਣਿਆ ਹੋਇਆ। ਹੈਰਾਨੀ ਦੀ ਗੱਲ ਇਹ ਆ ਕਿ ਜੇਕਰ ਕੋਈ ਸੱਚ ਬੋਲਦਾ ਉਹਦੀ ਧੀ ਭੈਣਕ ਕੀਤੀ ਜਾਂਦੀ ਆ ਕਿ ਤੂੰ ਐ ਕਿਵੇਂ ਕਹਿ ਦੇਂਗਾ। ਸਰਚਾਂਦ ਸਿੰਘ ਵੀ ਇਹੀ ਕਹਿ ਕੇ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਪਿੱਛੇ ਜੇ ਇੱਕ ਹੋਰ ਇੱਕ ਤੁਰਿਆ ਫਿਰਦਾ ਸੀ, ਕਹਿੰਦਾ ਜੀ ਮੈਂ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਜਿਹੜਾ ਤੋਂ ਨਜ਼ਰਬੰਦ ਛੁਡਾ ਦੇਣੀ। ਅੱਜ ਵੀ ਬਾਬੇ ਧੁੰਮੇ ਦੇ ਸਪੋਰਟਰ ਕਹਿੰਦੇ ਨੇ ਕਿ ਸਿੱਖਾਂ ਦੇ ਮਸਲੇ ਨਹੀਂ ਹੱਲ ਕਰਾਉਣੇ। ਇਹੀ ਕਹਿ ਕੇ ਬਾਦਲ ਦਲ ਵਾਲੇ ਸਾਨੂੰ 25-30 ਸਾਲ ਬੇਵਕੂਫ ਬਣਾਈ ਗਏ ਨੇ, ਸਿੱਖਾਂ ਦੇ ਮਸਲੇ ਨਹੀਂ ਹੱਲ ਕਰਾਉਣੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਆਪਾਂ ਬਰਗਾੜੀ, ਬੇਅਦਬੀ, ਨਸ਼ੇ, ਆ ਜੀ ਪੰਜਾਬ ਦੇ ਵਿੱਚ ਜਿਹੜਾ ਤੇ ਨਜ਼ਰਬੰਦ ਸਿੰਘਾਂ ਦਾ ਮਸਲਾ, ਅੱਜ ਤੱਕ ਜਿੰਨੇ ਵੀ ਮਸਲਿਆਂ ਦਾ ਜ਼ਿਕਰ ਕਰਕੇ ਆਪਣੇ ਪੰਜਾਬ ਦੇ ਸਿੱਖਾਂ ਦਾ ਪੈਸਾ, ਸਿੱਖਾਂ ਦੀ ਵੋਟ ਲੈ ਕੇ ਅਗਲੇ ਸੱਤਾ ਹਟਾ ਰਹੇ ਨੇ। ਅਗਲੇ ਤਾਂ ਹੱਸਦੇ ਹੋਣਗੇ ਬਹਿ ਕੇ, ਇਹਨਾਂ ਵਰਗੀ ਉੱਲੂ ਕੌਮ, ਬੇਵਕੂਫ ਕੌਮ ਕਿਤੇ ਲੱਭਣੀ ਆ, ਨਾਲੇ ਪੈਸੇ ਦਿੰਦੇ ਨੇ, ਨਾਲੇ ਵੋਟ ਦਿੰਦੇ ਨੇ, ਸਾਡੇ 5 ਸਾਲ ਸੌਖੇ ਲੰਘ ਜਾਂਦੇ ਆ, ਮੁੜ ਕੇ ਉਹ ਤੁਰ ਜਾਂਦੇ। ਪੰਥ ਅਤੇ ਪੰਜਾਬ ਦੀ ਮਥਾਜਗੀ, ਇਹ ਤਾਂ ਜੀ ਮਥਾਜ ਆ, ਇਹ ਦਿਖਾਇਆ ਜਾ ਰਿਹਾ ਨਾ। ਇਹ ਤਾਂ ਜੀ ਵਿਚਾਰੇ ਲਾਚਾਰ ਜੇ ਬੰਦੇ ਆ, ਬੇਚਾਰੇ ਜੇ ਬੰਦੇ ਆ, ਤੇ ਇਹਨਾਂ ਤੋਂ ਜਦੋਂ ਮਰਜ਼ੀ ਭਰਮਾ ਕੇ ਸੱਤਾ ਲੈ ਲਓ, ਜਦੋਂ ਮਰਜ਼ੀ ਭਰਮਾ ਕੇ ਨੋਟ ਕਢਾ ਲਓ। ਆ ਜਿਹੜੇ ਪਿੱਛੇ ਜੇ ਰੌਲਾ ਪਿਆ, ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੇ ਵੀ ਇਹ ਪੁਆਇੰਟ ਖੜਾ ਕੀਤਾ ਸੀ ਕਿ ਜਿੰਨੇ ਪੈਸੇ ਉਹਨੂੰ ਦਿੱਤੇ ਨੇ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਖੜੀ ਕਰ ਲਈ, ਕਦੇ ਕਿਸੇ ਪੰਥਕ, ਕਦੇ ਖਾਲਿਸਤਾਨੀ ਧਿਰ ਨੂੰ ਦਿੱਤੇ ਨੇ। ਜਿਨ੍ਹਾਂ ਨੇ ਦਿੱਤੇ ਆ ਉਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਨਹੀਂ ਮਰਨਾ ਚਾਹੀਦਾ। ਤੇ ਆ ਜਿਹੜੀਆਂ
ਇਸ ਮੌਕੇ ਸਾਰੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਬਾਬੇ ਧੁੰਮੇ ਵਾਂਗੂ ਹੋਰ ਪਤਾ ਨਹੀਂ ਕਿਹੜੇ ਕਿਹੜੇ ਬੀਜੇਪੀ ਦੇ ਨਾਲ ਖੜ ਕੇ ਦਿਖਾਉਣਗੇ। ਅਸਲੀ ਸਮੱਸਿਆ ਉਹਨਾਂ ਦੀ ਇਹ ਆ ਕਿ ਜਿਹੜਾ ਅਕਾਲੀ ਦਲ ਸੀ, ਜਿਵੇਂ ਅਕਾਲੀ ਦਲ ਸੀ ਪੰਥ ਵਿੱਚ ਪੰਜਾਬ 'ਚ, ਉਵੇਂ ਬੀਜੇਪੀ ਹੋਣੀ ਚਾਹੀਦੀ। ਉਹ ਹਾਲਾਤ ਪੈਦਾ ਕਰਨੇ ਚਾਹੁੰਦੇ ਆ, ਉਹ ਪੋਜੀਸ਼ਨਿੰਗ ਲਿਆਉਣੀ ਚਾਹੁੰਦੇ ਆ ਕਿ ਜਿਵੇਂ ਕਿਸੇ ਵੇਲੇ ਸਿੱਖਾਂ ਦਾ, ਪੰਜਾਬੀਆਂ ਦਾ ਸਾਰਾ ਭਰੋਸਾ ਅਕਾਲੀ ਦਲ 'ਚ ਹੁੰਦਾ ਸੀ, ਉਵੇਂ ਹੀ ਬੀਜੇਪੀ 'ਚ ਭਰੋਸਾ ਹੋਵੇ। ਦੱਸੋ, ਉਹ ਬੀਜੇਪੀ ਜਿਹੜੀ ਗੁਰਮਤ ਦੇ ਬਿਲਕੁਲ ਉਲਟ ਵਾ। ਗੁਰਮਤ ਹੋਰ ਚੀਜ਼ ਕਹਿੰਦੀ ਆ, ਉਹ ਮਨਮਤੀ ਝੰਡਾ ਬਰਦਾਰ ਆ, ਉਹ ਗੁਰੂ ਨਾਨਕ ਦੇ ਫਲਸਫੇ ਦੇ ਦੁਸ਼ਮਣ ਨੇ। ਕੇਸਾਧਾਰੀ ਹਿੰਦੂ ਕਹਿਣ ਜਾਂ ਸਿੱਖਾਂ ਨੂੰ ਹਿੰਦੂ ਕਹਿਣ, ਉਹ ਗੱਲਾਂ ਤਾਂ ਸਾਰਿਆਂ ਦੇ ਸਾਹਮਣੇ ਆ। ਵੈਸੇ ਹੀ ਇਤਿਹਾਸ ਹੀ ਦੱਸਦਾ ਹੈਗਾ ਕਿ ਜਿਹੜੀ ਚੀਜ਼ ਦਾ ਝੰਡਾ ਚੱਕੀ ਫਿਰਦੇ ਨੇ ਉਹ, ਤੇ ਉਹਦਾ ਪੰਜਾਬ ਦੀ ਧਰਤੀ ਤੇ ਜੜਾਂ ਲਵਾਉਣ ਵਾਲਾ ਕੰਮ ਜਿਨ੍ਹਾਂ ਨੇ ਕੀਤਾ ਬਾਦਲ ਕਿਆਂ ਨੇ, ਉਹਨਾਂ ਦਾ ਜੇ ਨਾਂ ਲਈਏ ਤਾਂ ਦੁਨੀਆ ਦਾ ਸਭ ਤੋਂ ਨਖਿੱਧ, ਸਭ ਤੋਂ ਲੜੂ ਬੰਦਾ ਲਿਖਦਾ, ਬਾਦਲ ਕਿਆਂ ਦਾ ਸੁਣਾ ਵਜਾਉਣੋਂ ਨਾ ਹਟਿਓ, ਦੁਰਫਿਟੇ ਮੂੰਹ ਜੰਮਣ ਵਾਲਿਆਂ ਦੇ ਧਰਕਾਰਾ ਨਾਣ ਦਾ ਜਿਹੜਾ ਬੰਦਾ ਇਹ ਕਹਿੰਦਾ ਕਿ ਬਾਦਲ ਕਿਆਂ ਦੀ ਗੱਲ ਕਰਨੀ ਮਾੜੀ ਗੱਲ। ਸਭ ਤੋਂ ਲੋੜ ਹੈ ਇਸ ਟਾਈਮ ਕਿ ਇਹ ਗੱਲ ਦੱਸੀ ਜਾਵੇ ਤਾਂ ਕਿ ਦੁਬਾਰਾ ਧੋਖਾ ਨਾ ਖਾਈਏ। ਹੋਰ ਪਤਾ ਨਹੀਂ ਕਿਹੜੇ ਕਿਹੜੇ ਤੁਰੇ ਫਿਰਦੇ ਆ, ਜਿਵੇਂ ਬਾਦਲ ਕੇ ਆਪਦੇ ਨੂੰ ਪੰਥਕ ਕਹਾਉਂਦੇ ਸੀ, ਜਿਵੇਂ ਬਾਦਲ ਕੇ ਕਹਾਉਂਦੇ ਸੀਗੇ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਂਗੇ, ਉਵੇਂ ਹੋਰ ਨਵੇਂ ਖਿਡਾਰੀ ਆ ਗਏ ਨੇ ਜੀ, ਉਹ ਤੁਹਾਨੂੰ 15-20 ਸਾਲ ਖੱਜਲ ਕਰਨਗੇ। ਪੰਥ ਕਿਵੇਂ ਬਚਿਆ, ਪੰਥ ਕਿਵੇਂ ਸਿਕਿਉਰ ਆ, ਕਿਵੇਂ ਸੁਰੱਖਿਅਤ? 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਸੰਤ ਸ਼ਹੀਦ ਹੋਏ, ਉਦੋਂ ਬਾਅਦ ਵਿੱਚ ਅਣਖ ਗੈਰਤ ਵਾਲੇ ਸੂਰਮੇ ਪੁੱਤ ਪੰਥ ਦੇ ਨਿਕਲੇ। ਇੰਦਰਾ ਠੋਕੀ, ਇੰਦਰਾ ਦੇ ਸੋਧਾ ਲੱਗਣ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਹੋਇਆ। ਉਸ ਤੋਂ ਬਾਅਦ ਚ ਪੰਥ ਦੇ ਲਾਡਲੇ ਸਿੰਘਾਂ ਨੇ ਫਰਜ਼ ਨਿਭਾਇਆ। ਨਤੀਜਾ ਕੀ ਨਿਕਲਿਆ? ਜਦੋਂ ਸੋਧੇ ਲੱਗੇ ਤਾਂ ਵੈਦਿਆ ਦੇ ਕਤਲ ਤੋਂ ਬਾਅਦ ਬਿਲਕੁਲ ਇੰਦਰਾ ਗਾਂਧੀ ਵਾਂਗੂ ਨਹੀਂ ਹੋਏ। ਹੋ ਸਕਦਾ ਸੀ ਕਿ ਇੰਦਰਾ ਦੇ ਕਤਲ ਤੋਂ ਬਾਅਦ, ਇੰਦਰਾ ਦੇ ਸੋਧੇ ਤੋਂ ਬਾਅਦ ਜਿਵੇਂ ਸਿੱਖਾਂ ਦਾ ਘਾਣ ਹੋਇਆ, ਉਵੇਂ ਵੈਦਿਆ ਵਾਰੀ ਵੀ ਹੁੰਦਾ। ਪਰ ਉਦੋਂ ਤੱਕ ਹਰੇਕ ਨੂੰ ਪਤਾ ਸੀ ਵੀ ਇੰਦਰਾ ਦੇ ਸੋਧੇ ਤੋਂ ਬਾਅਦ ਠੀਕ ਆ ਵੀ 5000 ਸਿੱਖ ਸ਼ਹੀਦ ਕਰਤਾ, ਪਰ ਇਹਨਾਂ ਨੇ ਵੀ ਕਸਰ ਨਹੀਂ ਛੱਡੀ। ਲਾਲੇ ਗਲੀ 'ਚ ਹਿੰਦੂ ਕੱਟੜਵਾਦੀਆਂ ਨੂੰ ਮੱਤਾਂ ਦਿੰਦੇ ਸੀ, ਪੰਗਾ ਤਾਂ ਤੂੰ ਲੈ ਲੇਗਾ, ਥੋੜੇ ਬਹੁਤੇ ਸਿੱਖ ਮਾਰ ਵੀ ਲਵੇਂਗਾ, ਮਰਵਾ ਵੀ ਦੇਵੇਂਗਾ, ਪਰ ਫਿਰ ਆਪ ਦਾ ਸੋਚ ਲਾ। ਜਾਂ ਤਾਂ ਲਲਤ ਮਾਕਣ ਵਰਗੀ ਕਰਦੇ ਹੁੰਦੇ ਨੇ, ਇਹ ਜਿਹੜੀ ਲਲਤ ਮਾਕਣ ਨਾਲ ਹੋਈ ਹੈ। ਭਾਰਤ ਦੇ ਰਾਸ਼ਟਰਪਤੀ ਦਾ ਜਵਾਈ ਸੀ ਉਹ, ਸ਼ੰਕਰ ਦਿਆਲ ਸ਼ਰਮਾ ਦਾ। ਜਾਂ ਤਾਂ ਲਲਤ ਮਾਕਣ ਵਰਗੀ ਹੋਊਗੀ, ਜਾਂ ਫਿਰ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਹੋਰ ਬਥੇਰੇ ਆ ਜਿਹੜੇ 24 ਘੰਟੇ ਟੰਗੇ ਪਏ ਰਹਿੰਦੇ ਆ। ਇਹ ਸਿੱਖ ਨੇ, ਇਹਨਾਂ 'ਚ ਅਣਖ ਗੈਰਤ ਵਾਲੇ ਸਿਰਾਂ ਤੇ ਖੱਫਣ ਬੰਨੀ ਫਿਰਦੇ ਆ। ਤੇ ਇਹ ਹੁਣ ਪੰਗਾ ਲੈ ਕੇ ਇੱਥੇ ਜੇ ਤੂੰ ਕਵੇਂ ਕਿ ਮੈਨੂੰ ਕੁਛ ਕਹੂਗਾ ਨਹੀਂ ਕੁਛ, ਇਹ ਸਿੱਖਾਂ ਦੇ ਨਾਲ ਪੰਗਾ ਲੈਣ ਤੋਂ ਬਾਅਦ ਇੰਨਾ ਚੇਤੇ ਰੱਖੀ, ਇਹ ਛੱਡਦੇ ਨਹੀਂ। ਜਦੋਂ ਆਮ ਭਾਰਤੀ ਦੇ, ਆਮ ਹਿੰਦੂ ਕੱਟੜਵਾਦੀ ਦੇ ਦਿਮਾਗ 'ਚ ਇਹ ਗੱਲ ਪਈ ਕਿ ਇਹ ਛੱਡਦੇ ਨਹੀਂ ਹੁੰਦੇ, ਫਿਰ ਉਹਨੂੰ ਇਹ ਗੱਲ ਨਾਲਦਿਆਂ ਨੇ ਵੀ ਸਮਝਾਈ ਕਿ ਜਗਦੀਸ਼ ਟਾਈਟਲਰ ਵਰਗਿਆਂ ਨੂੰ ਤਾਂ ਫੇਰ ਸਿਕਿਉਰਟੀਆਂ ਬਚਾਈ ਫਿਰਦੀਆਂ ਨੇ, ਆਪਾਂ ਨੂੰ ਕਿਹਨੇ ਗਨਮੈਨ ਦੇਣੇ। ਇਸ ਕਰਕੇ ਜਦੋਂ ਵੈਦਿਆ ਵਾਲਾ ਕੰਮ ਹੋਇਆ, ਜਾਂ ਉਸ ਤੋਂ ਬਾਅਦ ਵਿੱਚ ਜਦੋਂ ਵੀ ਕਿਸੇ ਦੇ ਦਿਮਾਗ 'ਚ ਇਹ ਗੱਲ ਆਈ 84 ਦੁਹਰਾਈ, ਤਾਂ ਨਾਲ ਦੀ ਨਾਲ ਚੇਤੇ ਆ ਗਿਆ ਕਿ ਸਿੱਖਾਂ 'ਚ ਉਹ ਸੂਰਮੇ ਜਿਨ੍ਹਾਂ ਨੂੰ ਸੰਤ ਭਿੰਡਰਾਂ ਵਾਲਿਆਂ ਨੇ, ਜਿਨ੍ਹਾਂ ਨੂੰ ਦਮਦਮੀ ਟਕਸਾਲ ਦੇ ਉਸ ਵੇਲੇ ਦੇ ਮੁਖੀ ਨੇ ਇਹ ਪਾਠ ਪੜਾਇਆ ਹੋਇਆ ਕਿ ਜਿਉਣਾ ਅਣਖ ਨਾਲ, ਮਰਨਾ ਧਰਮ ਲਈ।
ਇਹ ਗੱਲ ਆਪਾਂ ਨੂੰ ਬਾਰਾ ਨਹੀਂ ਖਾਣੀ। ਇਸ ਕਰਕੇ ਸਾਰਿਆਂ ਨੇ ਨੀਵੀਂ ਪਾ ਕੇ ਦਿਨ ਕੱਟਣੇ ਸ਼ੁਰੂ ਕਰਤੇ ਕਿ ਹੁਣ ਤਾਂ ਇਹਨਾਂ ਦੀ ਵਾਰੀ ਆ। ਵੈਦਿਆ ਠੋਕਿਆ ਤੇ ਹੋਰ ਪਤਾ ਨਹੀਂ ਕਿਹਦਾ ਨੰਬਰ ਲਾਉਣਗੇ। ਸਾਰੇ ਭਾਰਤ ਵਿੱਚ ਸਿੱਖ ਤੁਰੇ ਫਿਰਦੇ ਸੀ, ਜਿਹਦਾ ਜਿੱਥੇ ਲੋਟ ਆ ਗਿਆ ਕੰਮ ਕਰਾਂ ਕੀਤਾ। ਆ ਜਿਹੜਾ ਕਹਿੰਦੇ ਨੇ ਨਾ ਜੀ ਅਸੀਂ ਮਿਲਵਰਤਨ ਦੇ ਨਾਲ ਮਸਲੇ ਹੱਲ ਕਰਾਵਾਂਗੇ, ਇਹਨਾਂ ਨੇ ਤਾਂ ਜੁੱਤੀਆਂ ਪਵਾਈਆਂ ਨੇ ਜਦੋਂ ਤੋਂ ਮਿਲਵਰਤਨ ਵਾਲਾ ਰਾਹ ਤੁਰਿਆ। ਤੇ ਜਿਨ੍ਹਾਂ ਨੇ ਸੀਸ ਤਲੀ ਤੇ ਧਰ ਕੇ ਕੌਮ ਦੀ ਲੜਾਈ ਲੜੀ, ਉਹਨਾਂ ਦੇ ਸਾਹਮਣੇ ਇੱਕ ਵਾਰੀ ਸੰਕਟ ਆਇਆ ਜਦੋਂ ਬਿਦਰ ਸ਼ਹਿਰ ਦੇ ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਜ਼ੁਲਮ ਦਾ ਸਾਹਮਣਾ ਕਰਨਾ ਪਿਆ। 1988 ਦੀ ਸ਼ਾਇਦ ਉਹ ਗੱਲ, ਜਦੋਂ ਬਿਦਰ ਕਾਂਡ ਵਾਪਰਿਆ ਉਦੋਂ ਬਾਅਦ ਵਿੱਚ ਜੁਝਾਰੂ ਜਥੇਬੰਦੀਆਂ ਨੇ ਬਹਿ ਕੇ ਸੋਚਿਆ ਕਿ ਕੁਝ ਕਰਨਾ ਪੈਣਾ। ਕੀਤਾ। ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲੇ 'ਚ ਢੇਰੀ ਲਾਤੀ। ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਗੈਰ ਪੰਜਾਬੀ ਸਾਰੇ ਭਾਰਤ ਦੇ ਵਿੱਚੋਂ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀ ਉੱਥੇ ਕੋਈ ਪ੍ਰੋਗਰਾਮ ਕਰਨ ਲਈ ਪਹੁੰਚੇ ਹੋਏ ਸੀ। ਢੇਰ ਲਾਤਾ। ਫਿਰ ਥੋੜੇ ਜਿਹੇ ਰੇਲ ਕਾਂਡ ਕੀਤੇ, ਥੋੜੇ ਜਿਹੇ ਬੱਸ ਕਾਂਡ ਕੀਤੇ। ਇਹ ਹੋ ਸਕਦਾ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ, ਜਿਹੜੇ ਸਾਡੇ ਬੀਬੇ ਬਾਲਕ ਨੇ ਉਹਨਾਂ ਨੂੰ ਮਿਰਚਾਈਆਂ ਲੱਗਣ ਵੀ ਕਿੱਧਰਲੇ ਪਾਸੇ ਗੱਲ ਤੁਰ ਪਈ ਅੱਜ, ਪਰ ਸੁਣ ਲਿਓ, ਇਹ ਹਜਮ ਕਰਨੀ ਥੋੜੀ ਜਿਹੀ ਔਖੀ ਹੁੰਦੀ ਹੈ ਗੱਲ ਸੱਚੀ। ਜਦੋਂ ਪੰਜਾਬ ਦੇ ਵਿੱਚ ਢੇਰ ਲੱਗਣ ਲੱਗੇ ਤਾਂ ਸਾਰੇ ਭਾਰਤ ਵਿੱਚ ਆਪੇ ਹੀ ਸੁਨੇਹਾ ਚਲੇ ਗਿਆ ਵੀ ਜੇਕਰ ਚਾਹੁੰਦੇ ਹੋ ਕਿ ਸਾਰੇ ਭਾਰਤ ਵਿੱਚੋਂ ਕੋਈ ਵੀ ਲਾਲਾ ਭੋਰਾ ਪੰਜਾਬ 'ਚ ਸ਼ੰਭੂ ਬੈਰੀਅਰ ਰਾਹੀਂ, ਹਰਿਆਣੇ ਵਾਲੇ ਇੱਧਰ ਜਾਂ ਰਾਜਸਥਾਨ ਵਾਲੇ ਬਾਰਡਰ ਰਾਹੀਂ ਜਿੱਧਰ ਦੀ ਮਰਜ਼ੀ ਪੰਜਾਬ 'ਚ ਵੜੇ ਤੇ ਚਾਹੇ ਇੱਥੇ ਭੰਗੜੇ ਪਾਉਂਦਾ ਫਿਰੇ, ਚਾਹੇ ਜਿਵੇਂ ਮਰਜ਼ੀ ਉਹ ਆਪਦਾ ਕਾਰੋਬਾਰ ਕਰੇ ਤੇ ਉਹਨੂੰ ਕੋਈ ਕੁਝ ਕਵੇ ਨਾ, ਤਾਂ ਸਾਰੇ ਭਾਰਤ ਵਿੱਚ ਸਿੱਖਾਂ ਦੀ ਸੁਰੱਖਿਆ ਦੀ ਗਰੰਟੀ ਕਰਨੀ ਪਊਗੀ। ਜੇ ਭਾਰਤ ਵਿੱਚ ਕਿਸੇ ਸਿੱਖ ਦੇ ਝਰੀਟ ਆਊਗੀ, ਝਰੀਟ, ਤਾਂ ਪੰਜਾਬ ਦੇ ਵਿੱਚ ਸ਼ੰਭੂ ਤੋਂ ਲੈ ਕੇ ਪਠਾਨਕੋਟ ਦੇ ਵਿਚਾਲੇ ਜਿੱਥੇ ਵੀ ਸਿੱਖਾਂ ਦਾ ਲੋੜ ਲੱਗੂ, ਢੇਰੀ ਲੱਗੂ। ਤੁਸੀਂ ਦੇਖੋ ਢੇਰੀਆਂ ਲਵਾਉਣੀਆਂ ਨੇ ਕਿ ਤੁਸੀਂ ਸਿੱਖ ਕੁੱਟਣੇ। ਤੁਸੀਂ ਕਹਿੰਦੇ ਹੋ ਜੀ ਬੇਦੋਸ਼ੇ ਹਿੰਦੂ ਮਾਰਤੇ, ਤੇ ਜਿਹੜੇ ਸਿੱਖ ਭਾਰਤ ਵਿੱਚ ਤੁਸੀਂ ਮਾਰੇ ਨੇ ਜਾਂ ਮਾਰਨ ਨੂੰ ਫਿਰਦੇ ਹੋ, ਉਹਨਾਂ ਦਾ ਕੀ ਦੋਸ਼? ਸਿਰਫ ਸਿੱਖਾਂ ਦੇ ਘਰੇ ਜੰਮਣਾ ਦੋਸ਼ ਹੈ ਨਾ। ਤੇ ਫਿਰ ਭਾਈ ਤੁਹਾਡੇ ਵਰਗਿਆਂ ਨੂੰ ਤੁਹਾਡੇ ਵਾਲੇ ਹਿਸਾਬ ਨਾਲ ਹੀ ਨਜਿੱਠਾਂਗੇ। ਅਸੀਂ ਬਿਲਕੁਲ ਨਹੀਂ ਚਾਹੁੰਦੇ, ਸਾਡੇ ਧਰਮ ਦੇ ਸਿਧਾਂਤ ਸਾਨੂੰ ਨਹੀਂ ਇਹ ਗੱਲਾਂ ਸਿਖਾਉਂਦੇ, ਪਰ ਜੰਗ ਹੁੰਦੀ ਹੈ। ਜੇ ਜੰਗ ਵਿੱਚ ਤੁਸੀਂ ਸਾਡੀ ਕੌਮ ਦੇ ਬੰਦੇ ਸਾਰੇ ਭਾਰਤ ਵਿੱਚ ਜਲੀਲ ਕਰੋਗੇ, ਮਾਰੋਗੇ, ਤਾਂ ਅਸੀਂ ਤੁਹਾਡੇ ਵਾਲੇ ਗੰਦੇ ਤਰੀਕੇ ਤਾਂ ਨਹੀਂ ਅਪਣਾ ਸਕਦੇ ਵੀ ਗਲ 'ਚ ਟਾਇਰ ਪਾਈਏ, ਧੀਆਂ ਭੈਣਾਂ ਬੇਪਤ ਕਰੀਏ, ਗੁਰਦੁਆਰਿਆਂ ਵਾਂਗੂ ਮੰਦਰਾਂ ਨੂੰ ਅਸੀਂ ਕਰੀਏ। ਇਹੋ ਜਿਹਾ ਕੁਛ ਨਹੀਂ ਸਾਤੋਂ ਹੁੰਦਾ। ਪਰ ਅਸੀਂ ਇਹਦਾ ਨਤੀਜਾ ਕੀ ਨਿਕਲਿਆ ਕਿ 1988-99 ਤੋਂ ਲੈ ਕੇ ਹੁਣ ਤੱਕ ਕਦੇ ਹੋਏ ਸਾਰੇ ਭਾਰਤ ਵਿੱਚ ਵੀ ਸਿੱਖਾਂ ਉੱਤੇ ਕੋਈ ਜ਼ੁਲਮ ਹੋ ਜੇ? ਇਹ ਉਹਨਾਂ ਜੁਝਾਰੂ ਸਿੰਘਾਂ ਦੀ, ਸੰਤ ਭਿੰਡਰਾਂ ਵਾਲਿਆਂ ਦੀ, ਉਹਨਾਂ ਟਕਸਾਲ ਤੋਂ ਪੜ੍ਹਿਆ ਹੋਇਆਂ ਦੀ ਮੱਤ ਸੀ ਕਿ ਉਹਨਾਂ ਨੇ ਇਹ ਹਾਲਾਤ ਬਣਾਤੇ। ਸਿੱਖਾਂ ਦੀ ਜਿਹੜੀ ਆ ਗੱਲਾਂ ਕਰਦੇ ਆ ਨਾ ਕਿ ਅਸੀਂ ਸਿੱਖਾਂ ਦੇ ਹੱਕ ਲੈ ਦਿਆਂਗੇ, ਸਿੱਖਾਂ ਦੀ ਸੁਰੱਖਿਆ ਦੀ ਗਰੰਟੀ ਕਰਦੇ ਆ, ਸਿੱਖਾਂ ਦੇ ਮਸਲੇ ਨਹੀਂ ਹੱਲ ਕਰਾਉਣੇ। ਮਸਲੇ ਹੱਲ ਹੁੰਦੇ ਆ ਜਦੋਂ ਬਰਾਬਰ ਦੀ ਧਿਰ ਬਣ ਕੇ ਸਾਰਾ ਇੰਡੀਆ ਦਾ ਨਿਜ਼ਾਮ ਭੱਜਿਆ ਫਿਰਦਾ ਸੀ, ਕਿਤੇ ਖਾੜਕੂਆਂ ਨਾਲ ਬਹਿ ਕੇ ਗੱਲ ਕਰਾ ਦੋ, ਸਾਡੇ ਨਾਲ ਨਿਬੇੜ ਲੈਣ। ਸੋ ਜਦੋਂ ਤੱਕ ਸਿੱਖ ਆਪਦੀ ਜੁੱਤੀ ਕਾਇਮ ਨਹੀਂ ਕਰਦੇ ਤਾਂ ਆਹ ਹੋਊਗਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਧਾਰ ਕੇ ਅਗਲੇ ਭੇਖ ਤੁਹਾਨੂੰ ਚੜਾਉਂਦੇ। ਅਗਲੇ ਹੁਣ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਉੱਤੇ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਅਕਾਲੀ ਦਲ, ਸੰਤ ਸਮਾਜ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਸਾਡੀ ਇੱਜ਼ਤ ਕਰਨ। ਬੀਜੇਪੀ ਵਾਲੇ ਚਾਹੁੰਦੇ ਆ ਵੀ ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬੀਜੇਪੀ ਸਪਾਂਸਰਡ ਸਿੱਖਾਂ ਦਾ ਚੜ੍ਹਦੀ ਕਲਾ ਵਾ, ਉਵੇਂ ਹਜੂਰ ਸਾਹਿਬ ਤੇ ਪਟਨਾ ਸਾਹਿਬ ਵਾਂਗੂ, ਹਰਿਆਣਾ ਕਮੇਟੀ ਵਾਂਗੂ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਵਿੱਚ, ਅਕਾਲ ਤਖਤ ਸਾਹਿਬ ਵਿੱਚ ਸਾਡੇ ਉੱਤੇ ਨਿਰਭਰਤਾ ਵਾਲੇ ਬੰਦੇ ਹੋਣ।
ਇਹ ਗੱਲ ਹੋਣ ਦੇਣੀ ਆ ਜਾਂ ਇਹਨੂੰ ਰੋਕਣਾ, ਇਹ ਆ ਏਜੰਡਾ ਇਹਦਾ। ਬੀਜੇਪੀ ਨੂੰ ਪੰਜਾਬ ਦੇ ਵਿੱਚ ਸੱਤਾ 'ਚ ਆਉਂਦੀ ਆ ਨਹੀਂ ਆਉਂਦੀ, ਬੀਜੇਪੀ ਪੰਜਾਬ 'ਚ ਮੁੱਖ ਮੰਤਰੀ ਬਣਾਉਂਦੀ ਆ ਆਪਦਾ ਨਹੀਂ ਬਣਾਉਂਦੀ, ਜਿਹੋ ਜਿਹਾ ਕਾਂਗਰਸ ਦਾ ਰਾਜ ਝੱਲ ਲਿਆ, ਜਿੰਨਾ ਗੰਦਾ ਬਾਦਲਕਿਆਂ ਦਾ ਰਾਜ ਝੱਲ ਲਿਆ, ਜਿਹਦੇ ਰਾਜ ਵਿੱਚ ਕਦੇ ਤਾਂ ਨਰਕ ਧਾਰੀਏ ਸਾਡੇ ਸਿੰਘਾਂ ਦਾ ਕਤਲ ਕਰਦੇ, ਕਦੇ ਉਮਰਾਂ ਨੰਗਲ ਵਰਗੇ, ਸ਼ਰਮੇ ਵਰਗੇ ਬਿਲਕੁਲ ਇਨਸਾਫ ਮੰਗਦੇ ਕਿ ਸਾਡੇ ਸਰੂਪ ਦੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਸਰਸੇ ਵਾਲਿਆਂ ਨੇ ਕਰਤੀ, ਇਹ ਗੋਲੀਆਂ ਮਾਰਦੇ ਆ। ਜੇ ਆਪਾਂ ਇਹਨਾਂ ਦਾ ਝੱਲ ਲਿਆ, ਉਹ ਜਾਂ ਬਾਦਲਕਿਆਂ ਦਾ ਵੀ ਝੱਲਣਾ। ਪਰ ਜਿਹੜੀ ਅਸਲੀ ਸਮੱਸਿਆ ਉਹ ਇਹ ਆ ਕਿ ਖਾਲਸਾ ਪੰਥ ਦੀ ਵੱਖਰੀ ਵਿਲੱਖਣ ਅੱਡਰੀ ਹੋਂਦ ਹਸਤੀ ਦਾ ਭੋਗ ਪਾਉਣ ਲਈ, ਪੰਥ ਨੂੰ, ਕੌਮ ਨੂੰ ਸਮਰਪਿਤ ਸਿੰਘਾਂ ਦਾ ਘਾਣ ਕਰਨ ਲਈ ਜਿਹੜਾ ਏਜੰਡਾ ਲੈ ਕੇ ਅੱਗੇ ਵੱਧ ਰਿਹਾ ਨਾ ਭਾਰਤ ਦਾ ਸਿਸਟਮ, ਡੀਪ ਸਟੇਟ ਕਹਿ ਲਓ, ਹਿੰਦੂ ਸ਼ਾਹੀ ਕਹਿ ਲਓ, ਬੀਜੇਪੀ RSS ਕਹਿ ਲਓ, ਭਗਵਾ ਬ੍ਰਿਗੇਡ ਕੋਲੋਂ ਨੌ ਜਿਹੜਾ ਮਰਜ਼ੀ ਦੇ ਲਓ। ਆ ਜਿਹੜੇ ਤੁਸੀਂ ਚੱਕਰਾਂ ਚ ਉਲਝਦੇ ਫਿਰਦੇ ਆ ਕਿ ਜੀ ਬਾਦਲ ਦਲ ਇਉਂ ਆ, ਭਾਜਪਾ ਇਉਂ ਆ, ਕਾਂਗਰਸ ਇਉਂ ਆ ਤੇ ਆ, ਇਹ ਸਾਰੀ ਇੱਕੋ ਹੀ ਚੀਜ਼। ਇਹਨਾਂ ਸਾਰਿਆਂ ਦੀਆਂ ਤੜਾਵਾਂ ਇੱਕੋ ਥਾਂ ਤੇ ਪਹੁੰਚਦੀਆਂ ਨੇ, ਉੱਥੋਂ ਸਾਰੀ ਗੱਲ ਚੱਲਦੀ ਆ। ਜਦੋਂ ਜਿਹੜੇ ਜਮਹੂਰੇ ਦੀ ਲੋੜ ਹੁੰਦੀ ਆ, ਅਗਲੇ ਉਹਨੂੰ ਹਿਲਾ ਲੈਂਦੇ। ਖਾਲਸਾ ਪੰਥ ਦੇ ਉਹ ਭੈਣ ਭਰਾ, ਉਹ ਬੱਚੇ ਜਿਹੜੇ ਕੌਮ ਨੂੰ ਸਮਰਪਿਤ ਆ, ਉਹਨਾਂ ਨੂੰ ਕਾਬੂ ਕਰਨ ਲਈ ਅਗਲੇ ਹੁਣ ਆਪ ਦੇ ਵਿੱਚੋਂ ਖਾਲਿਸਤਾਨੀ ਵੀ ਪੈਦਾ ਕਰਕੇ ਉਭਾਰ ਸਕਦੇ ਆ ਕਿ ਜਿਹੜੇ ਸਾਡੇ ਸਿੱਧੇ ਕਾਬੂ ਨਹੀਂ ਆਉਂਦੇ, ਇਹਨਾਂ ਰਾਹੀਂ ਸੀ। ਹਾਲਾਤ ਬਹੁਤ ਖਤਰਨਾਕ ਆ, ਪਰ ਜੇਕਰ ਅਸੀਂ ਗੱਲਾਂ ਦੇ ਉੱਤੇ ਚਰਚਾ ਕਰਾਂਗੇ, ਕਿਸੇ ਦੀ ਸੁਣਾਂਗੇ, ਕਿਸੇ ਦੀ ਕੱਟਾਂਗੇ, ਸ਼ਾਇਦ ਬਚਾਅ ਹੋ ਜੇ। ਤੇ ਜੇ ਇਉਂ ਲੱਗੇ ਰਹੇ, ਹਾਏ ਜੀ ਬਾਦਲਕਿਆਂ ਦਾ ਸੁਣਛਣਾ ਵਜਾਉਂਦੇ ਆ, ਹਾਏ ਜੀ ਬਾਬੇ ਧੁੰਮੇ ਨੂੰ ਐ ਨਾ ਕਹੋ, ਭਾਈ ਜਿੱਥੇ ਜਿੱਥੇ ਨੁਕਸ ਵਾ, ਜਿੱਥੇ ਜਿੱਥੇ ਘਾਟ ਕਮਜ਼ੋਰੀ ਆ, ਉੱਥੇ ਉੱਥੇ ਉਹਦਾ ਨਾਂ ਲੈ ਕੇ ਗੱਲ ਕਰੀਏ ਤਾਂ ਕਿ ਇਲਾਜ ਹੋ ਸਕੇ। ਕੌਮ ਬਚਾਉਣੀ ਆ ਕਿ ਮਰਵਾਉਣੀ ਆ? ਜੇ ਤਾਂ ਮਰਵਾਉਣੀ ਆ ਫਿਰ ਤਾਂ ਜਿਵੇਂ ਚੱਲਦਾ ਬਿਲਕੁਲ ਠੀਕ ਚੱਲਦਾ। ਪੰਜਾਬ ਦੀ ਧਰਤੀ ਉੱਤੇ ਬੀਜੇਪੀ ਦਾ ਝੰਡਾ ਦਿਨੋਂ ਦਿਨ ਉੱਚਾ ਹੋ ਰਿਹਾ, ਬਾਬੇ ਧੁੰਮੇ ਹੁਣੀ ਵੀ ਲੱਗੇ ਹੋਏ ਨੇ, ਬਾਦਲ ਕੇ ਆਪਦੀਆਂ ਕਰਤੂਤਾਂ ਨਾਲ ਉਹ ਇੱਥੇ ਲੈ ਆਏ ਆ ਗੱਲ ਨੂੰ। ਬਾਕੀ ਸਾਰਿਆਂ ਦਾ ਬੁਰਾ ਹਾਲ ਹੋ ਰਿਹਾ। ਕਾਂਗਰਸ ਨੂੰ ਆਪਾਂ ਸਪੋਰਟ ਨਹੀਂ ਕਰ ਸਕਦੇ, ਚਾਹੇ ਇੱਥੇ ਅਕਾਲ ਤੁਰਿਆ ਫਿਰਦਾ ਸੀ ਰਾਜੀਵ ਗਾਂਧੀ, ਚਾਹੇ ਆਮ ਆਦਮੀ ਪਾਰਟੀ ਆ, ਚਾਹੇ ਕੋਈ ਹੋਰ ਆ। ਭਾਰਤੀ ਮੁੱਖ ਧਾਰਾ ਅਤੇ ਸਿੱਖੀ ਦੀ ਮੁੱਖ ਧਾਰਾ 'ਚ ਟਕਰਾਅ ਆ। ਸਿੱਖੀ ਦੀ ਮੁੱਖ ਧਾਰਾ ਵੱਲ ਖੜਨ ਮੌਕੇ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਚੱਲਣੀ। ਤੇ ਕਹਿਣਾ ਇਹ ਕਿ ਜੀ ਅਸੀਂ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਪੰਥ ਦੇ ਮਸਲੇ ਹੱਲ ਕਰਾਵਾਂਗੇ, ਭੁਗਤਣਾ ਉਸ ਭਾਰਤੀ ਮੁੱਖ ਧਾਰਾ ਵੱਲ ਜਿਹੜੀ ਸਿੱਖੀ ਦੀਆਂ ਜੜ੍ਹਾਂ ਵੱਢਣ ਨੂੰ ਫਿਰਦੀ ਆ। ਇਹ ਡਰਾਮੇ ਚੱਲਣੇ ਨਹੀਂ। ਆਓ ਆਪਣੇ ਅੰਦਰ ਜਿਹੜੀਆਂ ਗਲਤੀਆਂ, ਗੜਬੜਾਂ, ਘਾਟਾਂ, ਕਮਜ਼ੋਰੀਆਂ ਨੇ, ਉਹਨਾਂ ਦੀ ਕੌਮ ਦੇ ਵਿੱਚੋਂ ਨਿਸ਼ਾਨਦੇਹੀ ਕਰੀਏ। ਇਹ ਭੁੱਲ ਜਾਓ ਕਿ ਜੀ ਜੇ ਬਾਬੇ ਧੁੰਮਾ ਐ ਹੋ ਗਿਆ ਤੇ ਆਹ ਹੋ ਜੂ। ਬਾਦਲ ਇੱਥੇ ਬੜੇ ਦੁਨੀਆ ਤੇ ਆਏ ਤੇ ਬੜੇ ਗਏ, ਕੰਮ ਚੱਲੀ ਜਾਣਾ ਪੰਥ ਦਾ। ਇਹ ਤਾਂ ਸਾਡੀ ਪਰਖ ਹੁੰਦੀ ਆ, ਇਤਿਹਾਸ ਵਿੱਚ ਦਰਜ ਹੋ ਜਾਣਾ ਕਿ ਫਲਾਨੇ ਨੇ ਪੰਥ ਦੀ ਚੜ੍ਹਦੀ ਕਲਾ ਲਈ ਜਾਨ ਵਾਰਤੀ, ਫਲਾਨੇ ਨੇ ਅਹੁਦੇ, ਕਾਰਾਂ, ਕੋਠੀਆਂ, ਨਜ਼ਾਰੇ ਲਏ। ਜਥੇਦਾਰ ਹਰਦੀਪ ਸਿੰਘ ਨਿੱਜਰ, ਉਹਦੀ ਸ਼ਹਾਦਤ ਨੇ ਜਿੱਥੇ ਖਾਲਿਸਤਾਨ ਦਾ ਸੰਘਰਸ਼ ਉੱਪੜਦਾ ਕਰ ਦਿੱਤਾ। ਰਹਿਣਾ ਤਾਂ ਬਾਕੀਆਂ ਨੇ ਵੀ ਹੈ ਨਹੀਂ, ਕਿ ਜਿਹੜੇ ਕਈ ਸੋਚਦੇ ਹੋਣੇ ਆ ਕਿ ਅਸੀਂ ਬੜੇ ਚਾਤਰ। ਭਾਈ ਪੰਥ ਦੀ ਚੜ੍ਹਦੀ ਕਲਾ ਵਾਲੇ ਪਾਸੇ ਭੁਗਤਿਆ ਕਰੋ। ਆ ਜਿਹੜੇ ਸ਼ੋਸ਼ੇ ਡਰਾਮੇ ਕਰਕੇ ਆਪਾਂ ਨੂੰ ਭਰਮਾਉਂਦੇ ਆ, ਜਦੋਂ ਨੰਗੇ ਹੁੰਦੇ ਆ, ਜਦੋਂ ਉਦੋਂ ਕਹਿੰਦੇ ਆ ਕਿ ਅਸੀਂ ਭਾਈ ਇਹਨਾਂ ਬਾਰੇ ਕਿੰਨੇ ਚਿਰ ਤੋਂ ਸੁਚੇਤ ਕਰ ਰਹੇ ਸੀ, ਫਿਰ ਗੱਲ ਨਹੀਂ ਆਉਂਦੀ। ਸੋ ਅੱਜ ਜਿੱਥੇ ਆਪਾਂ ਇਹ ਚੇਤੇ ਰੱਖਣਾ ਕਿ ਸਾਡੀਆਂ ਸੰਸਥਾਵਾਂ ਸਾਡੇ ਕੋਲੋਂ ਖੋਹੀਆਂ ਜਾ ਰਹੀਆਂ ਨੇ, ਸਾਡੇ ਬੰਦਿਆਂ ਨੂੰ ਸਾਡੀ ਕੌਮ ਦੇ ਹਰ ਥਾਂ ਦੇ ਉੱਤੇ ਘੁਸਪੈਠ ਕਰਕੇ ਗਦਾਰੀ ਲਈ ਉਕਸਾਇਆ ਜਾ ਰਿਹਾ, ਉੱਥੇ ਇਹ ਵੀ ਚੇਤੇ ਰੱਖਣ ਦੀ ਲੋੜ ਹੈ
ਕਿ ਅਜੇ ਵੀ ਬਹੁਤ ਕੁਝ ਬਚਿਆ ਹੋਇਆ। ਉਸ ਬਹੁਤ ਕੁਝ ਨੂੰ ਜਿਹੜਾ ਬਚਿਆ ਹੋਇਆ ਉਹਨੂੰ ਆਪਦੇ ਵੱਲੋਂ ਭਾਰਤੀ ਸਟੇਟ ਕਿਸੇ ਖਾਲਿਸਤਾਨੀ ਚਿਹਰੇ ਨੂੰ ਉਭਾਰ ਕੇ ਕਾਬੂ ਕਰਨਾ ਚਾਹੁੰਦੀ ਆ। ਇਹ ਜ਼ਰੂਰ ਚੇਤੇ ਰੱਖਿਓ। ਉਹ ਜਦੋਂ ਗੱਲਾਂ ਸਾਹਮਣੇ ਆਉਂਦੀਆਂ ਨੇ ਉਦੋਂ ਫਿਰ ਅਗਲਾ ਕਹਿੰਦਾ ਜੀ ਫਲਾਣੇ ਨੇ ਤਾਂ ਬੜਾ ਸਾਨੂੰ ਸਮਝਾਇਆ ਸੀ, ਅਸੀਂ ਉਹੀ ਨਹੀਂ ਮੰਨੇ। ਅੱਜ ਤੋਂ 15-20 ਸਾਲ ਬਾਅਦ ਆ ਜਿਹੜਾ ਸ਼ੋਕਰ ਵਾਧਾ ਹੁਣ ਸੋਸ਼ਲ ਮੀਡੀਆ ਤੇ ਹਰੇਕ ਦੀ ਧੀ ਭੈਣ ਇੱਕ ਕਰਦਾ, ਜਦੋਂ ਇਹਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਇਹ ਲਿਖਿਆ ਕਰਨਗੇ ਕਿ ਸਮਝਾਉਣ ਵਾਲਿਆਂ ਤੇ ਕੋਈ ਕਸਰ ਨਹੀਂ ਸੀ ਛੱਡੀ, ਅਸੀਂ ਉਹੀ ਲਾਈ ਲੱਗ ਬਣ ਕੇ ਫਲਾਣੇ ਦੀ ਜੈ ਜੈਕਾਰ ਕਰਦੇ ਰਹੇ। ਖੈਰ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਉਹ ਦਿਨ ਲਾਜ਼ਮੀ ਆਉਣਗੇ ਜਦੋਂ ਖਾਲਿਸਤਾਨ ਦਾ ਝੰਡਾ ਦੁਨੀਆ 'ਚ ਝੂਲੂ। ਉਸ ਦਿਨ ਦੀ ਉਡੀਕ ਵਿੱਚ ਇਤਿਹਾਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।